ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦੋਸਤੋ, ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਪ੍ਰੋਗਰਾਮ ਲੈ ਕੇ ਆਇਆ ਇੰਡੋਜ਼ ਪ੍ਰਾਈਮ, ਜਿਸ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਦੇ ਉੱਤੇ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਦੀ ਕੀ ਭੂਮਿਕਾ। ਅਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਅਸੀਂ ਚਰਚਾ ਕਰਨੀ ਆ। ਅਤੇ ਅੱਜ ਦਾ ਦਿਨ 28 ਜਨਵਰੀ 2025 ਅਤੇ 15 ਮਾਘ ਦਾ ਦਿਨ ਦੇਸੀ ਮਹੀਨੇ ਦੇ ਹਿਸਾਬ ਦੇ ਨਾਲ ਸ਼ੁਰੂ ਹੋ ਚੁੱਕਿਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾ ਰਹੇ ਨੇ ਹਰਜੀਤ ਲਸਾੜਾ ਜੀ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਸਾਡੇ ਪੱਤਰਕਾਰ ਨੇ। ਅਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦਾ। ਸਤਿ ਸ਼੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਜੀ। ਅਤੇ ਲਸਾੜਾ ਸਾਹਿਬ, ਜਦੋਂ ਆਪਾਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੀ ਗੱਲ ਕਰਦੇ ਹਾਂ, ਇੱਕ ਬਹੁਤ ਵੱਡੀ ਉਪਲਬਧੀ ਜਾਂ ਕਹਿ ਲਓ ਕਿ ਇੱਕ ਟਾਈਮ ਚੇਂਜਿੰਗ ਮੰਨਿਆ ਗਿਆ ਸੀ 2005 ਦੇ ਵਿੱਚ ਜਦੋਂ ਇਹ ਐਕਟ ਆਇਆ ਸੀ। ਮਨਮੋਹਨ ਸਿੰਘ ਹੁਣਾਂ ਨੂੰ ਕਾਫੀ ਇਹਦਾ ਸਿਹਰਾ ਜਾਂਦਾ ਸੀ, ਭਾਵੇਂ ਕਿ ਅਟਲ ਬਿਹਾਰੀ ਵਾਜਪੇਈ ਹੁਣਾਂ ਦੀ ਸਰਕਾਰ ਜਿਹੜੀ ਕਿ ਉਹਨਾਂ ਤੋਂ ਪਹਿਲਾਂ ਸੀ, ਉਹਨਾਂ ਨੇ ਵੀ ਕਾਫੀ ਇਹਦੇ ਉੱਤੇ ਕੰਮ ਕੀਤਾ ਸੀ। ਪਰ ਉਮੀਦ ਇਹ ਕੀਤੀ ਜਾਂਦੀ ਸੀ ਕਿ ਬਹੁਤ ਵੱਡਾ ਇੱਕ ਸੁਧਾਰ ਜਾਂ ਇੱਕ ਕਹਿ ਲਓ ਕਿ ਲੋਕਾਂ ਦੀ ਵਿੱਚ ਹੋਰ ਵੀ ਜ਼ਿਆਦਾ ਲੋਕਾਂ ਨੂੰ ਸ਼ਕਤੀਸ਼ਾਲੀ ਜਿਹੜਾ ਬਣਾ ਦਿੱਤਾ ਜਾਣਾ, ਕਿਉਂਕਿ ਇਹਦੇ ਨਾਲ ਕੀ ਹੋਣਾ ਕਿ ਜਿੰਨੇ ਸਾਡੇ ਅਧਿਕਾਰੀ ਆ ਅਤੇ ਚਾਹੇ ਸਾਡੇ ਲੀਡਰ ਆ, ਉਹ ਲੋਕਾਂ ਨੂੰ ਜਵਾਬਦੇਹ ਹੋਣਗੇ। ਜੋ ਕੰਮ ਹੈਗੇ ਆ ਕਿ ਲੋਕ ਉਹ ਤੋਂ ਪੁੱਛ ਸਕਦੇ ਆ RTI ਦੇ ਬਾਰੇ ਦੇ ਵਿੱਚ। ਪਰ ਕੁਛ ਕੁ ਦਿਨਾਂ ਤੋਂ ਅਸੀਂ ਦੇਖਿਆ ਜਾਂ ਕੁਛ ਮਹੀਨਿਆਂ ਤੋਂ ਇਹ ਗੱਲਾਂ ਹੋਈਆਂ ਕਿ RTI ਜਿਹੜਾ ਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਾਂ ਕਹਿ ਲਓ ਇੰਪਲੀਮੈਂਟ ਜਿਹੜਾ ਕੀਤਾ ਨਹੀਂ ਜਾਂਦਾ। ਅਤੇ ਦੋਸਤਾਂ ਨੂੰ ਮੈਂ ਦੱਸਣਾ ਵੀ ਚਾਹੁੰਦਾ ਹਾਂ ਕਿ ਜੇ ਪ੍ਰੋਵੀਜ਼ਨਸ ਵਾਈਜ਼ ਦੇਖੀਏ ਆਪਾਂ ਕਿ ਜਿਹੜਾ ਇਹ ਇਨਫੋਰਮੇਸ਼ਨ ਰਾਈਟ ਟੂ ਇਨਫੋਰਮੇਸ਼ਨ ਐਕਟ ਆ, ਇਹਦਾ 5ਵਾਂ ਕੁ ਸਥਾਨ ਆ ਆਪਣਾ ਪ੍ਰੋਵੀਜ਼ਨ ਵਾਈਜ਼। ਪਰ ਜਦੋਂ ਆਪਾਂ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਹਾਂ ਪੂਰੇ ਵਰਲਡ ਦੇ ਵਿੱਚ, ਇਹਦਾ ਸਥਾਨ ਜਿਹੜਾ ਘੱਟ ਕੇ 66ਵੇਂ ਨੰਬਰ 'ਤੇ ਰਹਿ ਜਾਂਦਾ। ਪਿਛਲੇ ਸਾਲ ਦੀ ਆਪਾਂ ਚਰਚਾ ਤੱਕ ਗੱਲ ਕਰੀਏ ਤਾਂ ਹੁਣ ਤੱਕ ਇੰਡੀਆ ਦੇ ਵਿੱਚ 4 ਲੱਖ ਤੋਂ ਉੱਤੇ RTI ਦੀਆਂ ਜਿਹੜੀਆਂ ਪੈਂਡਿੰਗ ਜਿਹੜੀ ਐਪਲੀਕੇਸ਼ਨਸ ਪਈਆਂ, ਭਾਵੇਂ ਕਿ ਇਹਦਾ ਕਈ ਵਾਰੀ ਨਜਾਇਜ਼ ਫਾਇਦਾ ਵੀ ਉਠਾਇਆ ਜਾਂਦਾ। ਪਰ ਨਜਾਇਜ਼ ਫਾਇਦੇ ਦੀ ਗੱਲ ਦੇ ਨਾਲ ਜਿਹੜੇ ਅਸਲੀ ਜਿਹੜੇ ਚਾਹਵਾਨ ਹੁੰਦੇ ਆ ਜਾਂ ਜਿਹੜੀ ਲੋੜ ਮੁਤਾਬਕ ਹੁੰਦਾ, ਉਹਦੇ ਉੱਤੇ ਵੀ ਕਈ ਵਾਰੀ ਅੰਕੁਸ਼ ਲੱਗ ਜਾਂਦਾ। ਇਹਦੇ ਬਾਰੇ ਆਪਾਂ ਚਰਚਾ ਅੱਜ ਕਰਨੀ ਆ। ਅਤੇ ਚਲੋ, ਇਹ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜੀ ਆਪਾਂ ਅੱਜ ਗੱਲ ਕੀਤੀ ਆ, ਨਾਲੇ ਗੱਲ ਜੋੜਦਾ ਆ ਕਿ ਸੁਖਪਾਲ ਖਹਿਰਾ ਹੁਣਾਂ ਨੇ ਇਹਦੇ ਉੱਤੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਹਿ ਕੇ ਤਾਂ ਆਈ ਸੀ, ਲੋਕਪਾਲ ਦੀ ਵੀ ਆਪਾਂ ਗੱਲ ਕਰ ਲਈਏ, ਜਾਂ ਲੋਕਪਾਲ ਲਿਆਉਣਾ, ਲੋਕਾਂ ਨੂੰ ਹੋਰ ਸਮਰੱਥ ਬਣਾਉਣਾ, ਲੋਕਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ। ਪਰ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਆ, ਇਹ ਪ੍ਰੋਵੀਜ਼ਨ ਵਾਈਜ਼ ਜਾਂ ਕਹਿ ਲਓ ਜਾਂ ਐਕਟ ਦੇ ਅਕੋਰਡਿੰਗ ਇਹਨੂੰ ਇੰਪਲੀਮੈਂਟੇਸ਼ਨ ਕੀਤੀ ਨਹੀਂ ਜਾ ਰਹੀ। ਬਿਲਕੁਲ, ਧੰਨਵਾਦ ਦਲਜੀਤ ਜੀ। ਬੜਾ ਤੁਸੀਂ ਵਧੀਆ ਵਿਸ਼ਾ ਪਹਿਲਾਂ ਚੱਕਿਆ। ਵਿਸ਼ਾ ਵਧੀਆ ਮੈਂ ਇਸ ਕਰਕੇ ਕਿਹਾ ਕਿਉਂਕਿ ਅਸੀਂ ਹੁਣ ਇਹਨੂੰ ਅਣਗੌਲਿਆ ਕਰਨ ਲੱਗ ਪਏ ਹਾਂ। ਕੁਛ ਚਿਰ ਪਹਿਲਾਂ ਦੀ ਆਪਾਂ ਗੱਲ ਕਰੀਏ, 1.5-2 ਸਾਲ ਦੀ ਗੱਲ ਕਰੀਏ ਜਾਂ 3 ਸਾਲ ਦੀ ਗੱਲ ਕਰੀਏ, ਜਿਹੜੇ ਅੱਜ ਦੇ ਪੰਜਾਬ ਦੇ ਹਾਕਮ ਆ, ਉਹ ਬੜੀ ਗੱਲ ਕਰਦੇ ਹੁੰਦੇ ਸੀ ਇਹਦੀ। ਪਰ ਜਦੋਂ ਹੁਣ ਆਪਣੀ ਵਾਰੀ ਆਈ ਆ, ਹੁਣ ਮੈਨੂੰ ਤਾਂ ਲੱਗਦਾ ਵੀ ਉਹ ਗਲਾ ਵੱਢਣ 'ਤੇ ਆਏ ਹੋ ਵੀ ਇਹ ਚੀਜ਼ ਨੂੰ ਤੁਸੀਂ ਬਸ ਆਪਣੀ ਜ਼ੁਬਾਨ 'ਤੇ ਲੈ ਕੇ ਨਹੀਂ ਆਉਣਾ ਜੀ। ਚਲੋ, ਖਹਿਰਾ ਸਾਹਿਬ ਨੇ ਆਪਣੀ ਇੱਕ ਵੀਡੀਓ, ਮੈਨੂੰ ਪ੍ਰੈਸ ਕਾਨਫਰੰਸ ਤਾਂ ਨਹੀਂ ਕਹਿੰਦਾ, ਉਹਨਾਂ ਨੇ ਇੱਕ ਉੱਦਾਂ ਪ੍ਰਾਈਵੇਟ ਜਿਹੀ ਵੀਡੀਓ ਜਿੱਦਾਂ ਪਾਉਂਦੇ ਹੁੰਦੇ ਆ ਆਪਣੇ ਲਹਿਜੇ ਦੇ ਨਾਲ, ਉਹ 10-11 ਮਿੰਟ ਦੀ ਪਾਈ ਆ। ਅਤੇ ਉਹਨੂੰ ਸੁਣਨ ਦਾ ਵੀ ਮੈਨੂੰ ਮੌਕਾ ਮਿਲਿਆ। ਅਤੇ ਚੰਗਾ, ਜਿੱਦਾਂ ਕਹਿ ਲਓ ਵੀ ਖਹਿਰਾ ਸਾਹਿਬ ਇੱਕ ਪਹਿਲੀ ਗੱਲ ਤਾਂ ਇਹ ਵੀ ਬਹੁਤ ਦੇਰ ਬਾਅਦ ਬੋਲੇ ਆ। ਚਲੋ, ਬੋਲੇ ਤਾਂ ਸਹੀ, ਅਤੇ ਲੋਕਾਂ ਨੂੰ ਇੰਤਜ਼ਾਰ ਵੀ ਹੁੰਦਾ ਕਿ ਜਦੋਂ ਕੁਛ ਬੋਲਦੇ ਆ ਅਤੇ ਫਿਰ ਉਹ ਅੱਜ ਕੱਲ੍ਹ ਤਾਂ ਇਹ ਨਾ ਵੀ ਉਹ ਖਹਿਰਾ ਉਹਨਾਂ ਨੂੰ ਘੱਟ ਕਹਿੰਦੇ ਖਹਿੜਾ ਆ ਗਿਆ। ਖਹਿੜਾ ਅਤੇ ਦੂਜਾ ਫੈਕਟ ਬੇਸ ਗੱਲ ਕਰਦੇ ਆ, ਇਹ ਉਹਨਾਂ ਚੰਗੀ ਗੱਲ ਆ। ਹੋ ਸਕਦਾ ਸਾਡੇ ਆਪਸੀ ਮਤਭੇਦ ਹੋਣ, ਪਰ ਜੇ ਅਸੀਂ ਗੱਲ ਕਰੀਏ, ਕੁਛ ਕੁ ਲੀਡਰ ਆ ਜਿਹੜੇ ਫੈਕਟ ਦੇ ਉੱਤੇ ਗੱਲ ਕਰਦੇ ਆ, ਉਹਨਾਂ ਦੇ ਕੋਲ ਇਨਫੋਰਮੇਸ਼ਨ ਜਿਹੜੀ ਪ੍ਰੋਪਰ ਆ ਉਹ ਹੁੰਦੀ ਆ। ਇਸੇ ਕਰਕੇ ਫਿਰ ਉਹ ਹੁਣ ਪਤਾ ਨਹੀਂ ਪਿਆਰ ਨਾਲ ਕਹਿੰਦੇ, ਪਤਾ ਨਹੀਂ ਲਾ ਕੇ ਕਹਿੰਦੇ ਆ ਵੀ ਖਹਿੜਾ ਆ ਗਿਆ ਤੱਥਾਂ ਨੂੰ ਲੈ ਕੇ, ਹੁਣ ਇਹ ਧੁਰ ਤੱਕ ਜਾਊਗਾ ਜੀ। ਇਹ ਗੱਲ ਵੀ ਵੈਸੇ ਉਹਨਾਂ ਨੇ ਧੁਰ ਤੱਕ ਲਾਈ ਆ। ਥੋੜ੍ਹੀਆਂ ਚੀਜ਼ਾਂ ਉਹਨਾਂ ਨੇ ਵਿੱਚ ਛੱਡ ਦਿੱਤੀਆਂ ਆ, ਉਹ ਮੈਂ ਜ਼ਰੂਰ ਫਿਰ ਥੋੜ੍ਹਾ ਮੈਂ ਉਹਦੇ ਉੱਪਰ ਰਿਸਰਚ ਕਰਕੇ ਲੈ ਕੇ ਆਇਆ ਕਿ ਚਲੋ ਆਪਾਂ ਆਪਣੇ ਸਰੋਤਿਆਂ ਨੂੰ ਦੱਸੀਏ ਕਿ ਵੀ ਭਾਈ ਇਹਦੇ ਵਿੱਚ ਆਹ ਚੀਜ਼ਾਂ ਵੀ ਹੈਗੀਆਂ, ਵੀ ਤੁਸੀਂ ਵੀ ਥੋੜ੍ਹੇ ਜਾਗਰੂਕ ਹੋ ਗਏ। ਚਲੋ, ਆਪਾਂ ਹੁਣ ਸਿੱਧਾ ਟੌਪਿਕ 'ਤੇ ਆਉਂਦੇ ਹਾਂ। ਇੱਕ ਪਾਸੇ RTI ਦੀ ਗੱਲ ਹੋਈ ਆ, ਇੱਕ ਪਾਸੇ ਖਹਿਰਾ ਸਾਹਿਬ ਨੇ ਨਾ ਨਿਸ਼ਾਨਾ ਅਖੀਰ 'ਚ ਜਾ ਕੇ ਕਿਸੇ ਦੇ ਉੱਪਰ ਜਾ ਕੇ ਵਿੰਡ ਦਿੱਤਾ। ਮੈਨੂੰ ਐਂ ਲੱਗਾ ਉਹ ਪੂਰੀ ਵੀਡੀਓ ਦੇਖ ਕੇ ਕਿ ਅਸਲ 'ਚ ਜਿਸ ਸਬਜੈਕਟ ਤੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਆ ਨਾ, ਅਸਲ 'ਚ ਉਹ ਮਨਸ਼ਾ ਨਹੀਂ ਸੀਗੀ, ਪਰ ਉਹਦੇ ਵਿੱਚ ਉਹ ਜਿਹੜੀ ਇਨਫੋਰਮੇਸ਼ਨ ਦੇ ਗਏ, ਸੂਬਾ ਸਰਕਾਰ ਨੂੰ ਵੀ ਭੰਡ ਗਏ ਅਤੇ ਉਹਦੇ ਸੁਪਰੀਮ ਕੋਰਟ ਦਾ ਪੱਖ ਵੀ ਦੇ ਗਏ, ਅਤੇ ਲੋਕਾਂ ਦੀ ਸਮਝ ਵੀ ਉਹਨਾਂ ਨੇ ਦਿਖਾਤੀ ਤੁਸੀਂ ਕਿੰਨੇ ਕੁ ਸਮਝਦਾਰ ਹੋ, ਵੀ ਕਿੰਨਾ ਕੁ ਤੁਸੀਂ ਕਾਰਗਰ ਚੱਲਦੇ ਆ। ਲੇਕਿਨ ਜਿਹੜਾ ਐਂਡ 'ਚ ਉਹਨੇ ਮੋੜਾ ਪਾਇਆ ਨਾ, ਉਹ ਮੋੜਾ ਅਸਲ 'ਚ ਪਾਇਆ ਸੀਗਾ ਉਹਨਾਂ ਨੇ ਜਿਹੜਾ ਈਥਲੌਨ ਦੇ ਉੱਪਰ ਲਾਇਸੈਂਸ ਜਾਰੀ ਹੋਇਆ ਸੀ ਰਾਣਾ ਗੁਰਜੀਤ ਨੂੰ। ਬੰਦਾ ਤਾਂ ਵੈਸੇ ਇਹਨਾਂ ਦਾ ਹੀ ਸੀਗਾ, ਠੀਕ ਹੈ ਜੀ, ਆਪਣੇ ਬੰਦੇ ਨੂੰ ਇਹਨੇ ਫੜ ਕੇ ਦੁਬਾਰਾ ਰਗੜਿਆ ਆ। ਅਤੇ ਮੈਨੂੰ ਲੱਗਦਾ ਕਿ ਜੇ ਤਾਂ ਉਹ ਸਿੱਧਾ ਹੀ ਇਸ ਇਥਨੋਲ ਲਾਇਸੈਂਸ ਦੇ ਉੱਪਰ ਨਾ ਰਾਣਾ ਗੁਰਜੀਤ ਦਾ ਨਾਂ ਲੈ ਕੇ ਗੱਲ ਕਰਦੇ ਤਾਂ
ਬਹੁਤ ਜ਼ਿਆਦਾ ਭੰਬਲ ਭੂਸੇ ਉੱਥੇ ਬਣ ਜਾਣੇ ਸੀਗੇ। ਉਹ ਰਾਣਾ ਗੁਰਜੀਤ ਹੋਣੀ ਵੀ ਫਿਰ ਉੱਥੇ ਕੋਈ ਨਾ ਕੋਈ ਰਿਪਲਾਈ ਕਰਦੇ, ਹੋ ਸਕਦਾ ਅਗਲੇ ਕਹਿੰਦੇ ਵੀ ਤੂੰ ਮਾਨਹਾਨੀ ਕੀਤੀ ਹੈ ਜੀ, ਜਾਂ ਕੁਝ ਹੋਰ ਬਣ ਜਾਣਾ ਸੀਗਾ। ਸੋ ਬੜੀ, ਮੈਂ ਚਲਾਕੀ ਨਹੀਂ ਕਹੂੰਗਾ, ਮੈਂ ਕਹੂੰਗਾ ਵੀ ਇਹਨਾਂ ਦੀ ਸੂਝ-ਬੂਝ ਸਿਆਸਤ ਦੀ, ਤੇ ਬੜੀ ਜਾਣੀ ਕਿ ਨਾ ਤਰੀਕੇ ਦੇ ਨਾਲ ਇਹਨਾਂ ਨੇ ਇਸ ਮੁੱਦੇ ਨੂੰ ਛੋਇਆ। ਸੋ ਜਾਣੀ ਕਹੀਂ ਪੇ ਨਿਗਾਹੇ ਤੇ ਕਹੀਂ ਪੇ ਨਿਸ਼ਾਨੇ। ਸੋ ਮੈਨੂੰ ਤਾਂ ਇੱਦਾਂ ਲੱਗਾ। ਚਲੋ ਜੋ ਵੀ ਲੱਗਾ, ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਅਸਲ 'ਚ ਹੋਇਆ ਕੀ ਆ। ਸਿੱਧਾ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ RTI ਦਾ ਕਹਿੰਦੇ ਵੀ ਜਮਾ ਹੀ ਦਮ ਘੁੱਟ ਰਿਹਾ ਹੈ, ਕਿ ਕਿਤੇ ਇਹ ਨਾ ਹੋਵੇ ਕਿ ਸਾਨੂੰ ਕੋਈ ਹੋਰ ਕਾਨੂੰਨ ਲਿਆ ਕੇ ਉਹਦੇ ਵਿੱਚ ਪਹਿਲਾਂ RTI ਪਾਉਣੀ ਪਵੇ ਤੇ ਉਹਦੇ ਵਿੱਚ ਇਹ ਪੁੱਛਿਆ ਜਾਏ ਕਿ ਪੰਜਾਬ ਦੀ RTI ਦਾ ਕੀ ਹਾਲ ਹੈ, ਕਿੱਦਾਂ ਵੀ ਦਮ ਤੋੜ ਗਈ ਹੈ ਕਿ ਜਿੰਦੀ ਆ। ਤੇ ਜਾਣੀ ਉਹਨਾਂ ਨੇ ਦੱਸਿਆ ਵੀ ਸਥਿਤੀ ਇੱਥੇ ਤੱਕ ਨਾਜ਼ੁਕ ਆ ਚੁੱਕੀ ਆ। ਜਿੱਦਾਂ ਹੁਣ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ, ਵੈਸੇ ਉਪਰਾਲਾ ਤਾਂ ਇਹਨਾਂ ਦਾ ਹੀ ਸੀਗਾ ਵੀ ਇਹਨਾਂ ਨੇ ਇਹ ਚੀਜ਼ ਲੋਕਾਂ ਤੱਕ ਦੇ ਦਿੱਤੀ ਕਿ ਚਲੋ ਦੇਖੋ ਤੁਹਾਡੇ ਜਿਹੜੀ ਅਫਸਰਸ਼ਾਹੀ ਤੁਹਾਡੇ ਲੀਡਰਸ ਨੇ ਜਾਂ ਵਿਧਾਇਕ ਨੇ ਜਾਂ ਸਾਂਸਦ ਨੇ ਵੀ ਕੀ ਸਰਕਾਰ ਦਾ ਖਾਂਦੇ ਪੀਂਦੇ ਆ, ਵੀ ਦਿਓ ਇਹਨਾਂ ਦਾ ਰਿਕਾਰਡ ਕੱਢ ਕੇ ਦਿਓ। ਜੇ ਤਾਂ ਦਲਜੀਤ ਜੀ ਆਪਾਂ ਨੈਸ਼ਨਲ ਲੈਵਲ 'ਤੇ ਗੱਲ ਕਰੀਏ, ਕੋਈ ਨੈਸ਼ਨਲ ਲੈਵਲ 'ਤੇ RTI ਪੈਂਦੀ ਆ, ਠੀਕ ਆ, ਤੁਸੀਂ ਅੰਕੜਾ ਦਿੱਤਾ ਕਿ ਉੱਥੇ ਵੀ RTI ਹਜੇ ਪੈਂਡਿੰਗਸ ਪਈਆਂ ਆ, ਕੋਈ ਪਤਾ ਹੀ ਨਹੀਂ ਲੱਗ ਰਿਹਾ, ਪਰ ਉਹ ਇੰਨਾ ਮਾੜਾ ਅੰਕੜਾ ਨਹੀਂ ਹੈਗਾ। ਤੁਸੀਂ ਪੰਜਾਬ 'ਚ ਬੈਠ ਕੇ ਕੇਂਦਰ ਤੋਂ RTI ਮੰਗੋਗੇ, ਤੁਹਾਨੂੰ ਆ ਜਾਏਗੀ RTI ਦੀ ਰਿਪੋਰਟ। ਜਿਹਨਾਂ ਨੂੰ ਨਹੀਂ ਆਈ ਚਲੋ ਉਹਦੇ ਲਈ ਸੌਰੀ ਹੈ, ਪਰ ਆ ਜਾਂਦੀ ਆ। ਪੰਜਾਬ 'ਚ ਪਾ ਕੇ ਦੇਖੋ, ਅੱਜ ਕੱਲ੍ਹ ਪੰਜਾਬ 'ਚ ਪਹਿਲੀ ਗੱਲ ਤੁਹਾਨੂੰ ਜਵਾਬ ਨਹੀਂ ਆਉਂਦਾ। ਜੇ ਤੁਹਾਡੇ 'ਚ ਮਾੜਾ ਮੋਟਾ ਕੋਈ ਅਸਰ ਰਸੂਖ ਹੈਗਾ ਆ, ਤੁਸੀਂ ਕੋਈ ਪੈਰਵੀ ਕਰਦੇ ਆ, ਫਿਰ ਅਪੀਲ ਤੇ ਅਪੀਲ, ਤੁਸੀਂ ਇੱਥੇ ਅਪੀਲ ਪਾ ਲਓ, ਤੁਸੀਂ ਇੱਥੇ ਅਪੀਲ ਪਾ ਲਓ। ਉਹ ਬਾਅਦ 'ਚ ਬੰਦਾ ਖੁਦ ਸੋਚਦਾ ਕਿ 5-6 ਅਪੀਲਾਂ ਪਾ ਲਈਆਂ, ਮੈਂ ਦਿਹਾੜੀਦਾਰ ਬੰਦਾ, ਕੰਮਕਾਰ ਬੰਦਾ, ਮੈਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ। ਬਿਲਕੁਲ ਜੀ, ਪਿੱਛੇ ਪਿੱਛੇ ਹਟ ਜਾਂਦੇ ਆ। ਹੁਣ ਮਨਮੋਹਨ ਸਿੰਘ ਹੋਣੀ ਤਾਂ ਚਲੋ ਇਹ ਚੀਜ਼ ਇੰਟਰੋਡਿਊਸ ਕਰਤੀ। ਮੇਰੇ ਖਿਆਲ 'ਚ ਜੇ ਆਪਾਂ ਇਹ ਦੇਖੀਏ ਕਿ ਇੰਡੀਅਨ ਸਿਆਸਤ ਦੇ ਵਿੱਚ ਸਭ ਤੋਂ ਪਹਿਲਾਂ ਸ਼ੋਭਾ ਕਿਹੜੇ ਬੰਦੇ ਨੇ ਇਹ ਚੀਜ਼ ਨਾਲ ਖੱਟੀ ਆ, ਉਹ ਮੇਰੇ ਖਿਆਲ ਅਰਵਿੰਦ ਕੇਜਰੀਵਾਲ ਹੀ ਸੀ। ਅਰਵਿੰਦ ਕੇਜਰੀਵਾਲ ਨੇ ਇਸ ਚੀਜ਼ ਦੀ ਪਹਿਲਾਂ ਬੜੀ ਜਾਣੀ ਪ੍ਰੋੜਤਾ ਕੀਤੀ ਆ, ਮਤਲਬ ਕਿ ਉਹ ਲੋਕ ਬਹੁਤ ਉਹ ਤੋਂ ਜਾਣੀ ਖੁਸ਼ ਸੀਗੇ ਵੀ ਚਲੋ ਯਾਰ ਇਹਦੇ ਖੁੱਲ੍ਹ ਕੇ ਬੋਲਦਾ ਆ, ਵੀ ਇਹ ਕੁਛ ਨਾ ਕੁਛ ਕਰੂਗਾ। ਪਰ ਜੇ ਹੁਣ ਦੀ ਸਥਿਤੀ ਦੇਖੀਏ ਤਾਂ ਮੈਨੂੰ ਲੱਗਦਾ ਕਿ ਬਹੁਤੇ ਲੋਕ ਕੇਜਰੀਵਾਲ ਤੋਂ ਇਸ ਜਿਹੜਾ ਕਾਨੂੰਨ ਹੈ RTI ਦਾ ਨਾ, ਇਹ ਤੋਂ ਵੀ ਨਾਰਾਜ਼ ਆ। ਹੁਣ ਇਹਨੂੰ ਮੈਂ ਥੋੜ੍ਹਾ ਹੋਰ ਸੌਖਾ ਕਰਕੇ ਲਿਆਉਣਾ ਪੰਜਾਬ ਦੇ ਉੱਪਰ। ਦੇਖੋ ਪੰਜਾਬ ਦੇ ਲੋਕ ਵੀ ਹੁਣ ਇੱਦਾਂ ਮੰਨੇ ਹੀ ਚੁੱਕੇ ਆ, ਜੋ ਹਾਲਾਤ ਵੀ ਚੱਲਦੇ ਆ ਕਿ ਸਾਡੀ ਸਾਰੇ ਤਾਂ ਉਹ ਵਿਧਾਇਕ ਬੈਠੇ ਹੈਗੇ ਆ ਜਾ ਕੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਜੀ, ਤੇ ਪੰਜਾਬ ਨੂੰ ਕੌਣ ਚਲਾ ਰਿਹਾ ਪਤਾ ਨਹੀਂ, ਰੱਬ ਆਸਰੇ ਚੱਲੀ ਜਾਂਦਾ, ਪਤਾ ਨਹੀਂ ਕੌਣ ਚਲਾਈ ਜਾਂਦਾ ਆ। ਤੇ ਇਹਦਾ ਮਤਲਬ ਜਦੋਂ ਪੰਜਾਬ ਦੇ ਲੋਕ ਕੋਈ ਇਨਫੋਰਮੇਸ਼ਨ ਮੰਗਦੇ ਆ ਆਪਣੇ ਵਿਧਾਇਕਾਂ ਦੀ, ਕੋਈ ਸੁਣਵਾਈ ਨਹੀਂ ਹੁੰਦੀ, ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਅੱਜ ਕੱਲ੍ਹ ਆਉਂਦਾ। ਅੱਗੇ ਜਵਾਬ ਆ ਜਾਂਦੇ ਹੁੰਦੇ ਸੀਗੇ, ਇਨਫੋਰਮੇਸ਼ਨ ਮਿਲ ਜਾਂਦੀ ਸੀਗੀ। ਹੁਣ ਜਿਹੜਾ ਖਹਿਰਾ ਸਾਹਿਬ ਆ, ਉਹਨਾਂ ਨੇ ਨਾ ਇਹਦੇ ਉੱਪਰ ਥੋੜ੍ਹੀ ਜਿਹੀ ਡਾਟਾ ਉਹਨਾਂ ਨੇ ਕੱਢ ਕੇ ਦਿੱਤਾ, ਥੋੜ੍ਹਾ ਡਾਟਾ ਮੈਂ ਲੈ ਕੇ ਆਇਆ ਕਿ ਅਸਲ 'ਚ ਚੱਲ ਕੀ ਰਿਹਾ ਆ। ਪੰਜਾਬ ਸਰਕਾਰ ਦੀ ਮਨਸ਼ਾ ਕੀ ਆ RTI ਦੇ ਮਗਰ, ਇੰਨਾ ਭੰਬਲ ਭੂਸੇ 'ਚ ਕਿਉਂ ਲੋਕਾਂ ਨੂੰ ਪਾਇਆ ਹੋਇਆ, ਜਦ ਕਿ ਇੱਕ ਲੋਕਾਂ ਦਾ ਬਹੁਤ ਤਕੜਾ ਅਧਿਕਾਰ ਸੀਗਾ। ਤੇ ਆਪ ਇਹ ਕਿਉਂ ਭੱਜੇ ਫਿਰਦੇ ਆ ਪੰਜਾਬ ਦੇ ਵਿੱਚ। ਦੇਖੋ ਜਿਹੜੀ ਆਪਾਂ ਕਹਿੰਦੇ ਹਾਂ ਵੀ ਮੈਂ RTI ਪਾਉਣੀ ਆ, ਮੈਨੂੰ ਇਨਫੋਰਮੇਸ਼ਨ ਚਾਹੀਦੀ ਆ ਵੀ ਮਾਨ ਸਾਹਿਬ ਦੇ ਹੈਲੀਕਾਪਟਰਾਂ ਦੇ ਪਿਛਲੇ 4 ਮਹੀਨਿਆਂ 'ਚ ਕਿੰਨਾ ਖਰਚਾ ਹੋਇਆ, ਠੀਕ ਹੈ, ਹੱਕ ਹੈ ਸਾਡਾ, ਅਸੀਂ ਮੰਗ ਸਕਦੇ, ਸਾਡਾ ਹੀ ਪੈਸਾ ਆ। ਹੁਣ ਇਹਦੇ ਉਹਨਾਂ ਨੇ ਲੈਵਲ ਬਣਾਏ ਹੋਏ ਆ। ਇੱਕ ਤਾਂ ਸਾਡੇ ਕੋਲ ਬੈਠਾ ਆ ਪੰਜਾਬ ਦੇ ਵਿੱਚ ਜਿਹੜਾ RTI ਦਾ ਮੁਖੀ ਹੁੰਦਾ, ਉਹਨੂੰ ਆਪਾਂ ਕਹਿੰਦੇ ਸੂਚਨਾ ਕਮਿਸ਼ਨਰ ਜੀ। ਉਹ ਹੈਗੀ ਟੌਪ ਬੋਡੀ, ਸਿਖਰ ਦੀ ਬੋਡੀ, ਹਾਈ ਬੋਡੀ। ਉਹ ਤੋਂ ਬਾਅਦ ਤੁਹਾਡੇ ਕੋਲ ਮੁੱਖ ਸੂਚਨਾ ਕਮਿਸ਼ਨਰ, ਉਹਦੇ ਥੱਲੇ ਕੰਮ ਚੱਲਦਾ ਆ, ਠੀਕ ਆ। ਉਹਦੇ ਥੱਲੇ ਸਾਡੇ ਕੋਲ BDO ਦੇ ਦਫ਼ਤਰ ਆ ਗਏ ਜਾਂ DC ਦੇ ਦਫ਼ਤਰ ਆ ਗਏ ਆ। ਸਾਡੀਆਂ ਜਿਹੜੀਆਂ ਪਹਿਲਾਂ ਜਾਂਦੀਆਂ ਹੁੰਦੀਆਂ RTIs, ਇਹ BDO DC ਦੇ ਥਰੂ ਨਿਕਲ ਕੇ ਜਾਂਦੀਆਂ ਹੁੰਦੀਆਂ ਆ। ਜੇ ਤਾਂ ਨਵੇੜਾ ਕਰ ਦੇਣ ਬਹੁਤ ਚੰਗੀ ਗੱਲ, ਨਹੀਂ ਤਾਂ ਫਿਰ ਆਪਾਂ ਅਸਿਸਟੈਂਟ ਕਮਿਸ਼ਨਰ ਕੋਲ ਜਾ ਕੇ ਅਪੀਲ ਮਾਰਦੇ ਆ। ਉੱਥੇ ਨਹੀਂ ਗੱਲ ਬਣਦੀ, ਆਪਾਂ ਕਹਿੰਦੇ ਵੀ ਚਲੋ ਫਿਰ ਸਿੱਧੇ ਕਮਿਸ਼ਨਰ ਤੱਕ ਹੀ ਪਹੁੰਚ ਮਾਰੋ, ਪਰ ਕਿੰਨੀ ਕੁ ਪਹੁੰਚ ਵੱਜਦੀ ਆ, ਬੜਾ ਮੁਸ਼ਕਿਲ ਹੋ ਜਾਂਦਾ। ਜੇ ਫਿਰ ਹੁਣ ਉੱਥੋਂ ਵੀ ਤੁਹਾਨੂੰ ਕੋਈ ਜਵਾਬ ਨਹੀਂ ਆਉਂਦਾ, ਫਿਰ ਤਾਂ ਕੋਰਟ ਆਈ ਆ ਜੀ। ਹੁਣ ਮਸਲੇ ਗਏ ਹੈਗੇ ਕੋਰਟ 'ਚ, ਕੋਰਟ ਦੇ ਵਿੱਚ ਕਿਸੇ ਨੇ ਪਟੀਸ਼ਨ ਪਾਈ ਆ ਵੀ ਸਾਡੀ ਤਾਂ ਇੱਥੇ ਕੋਈ ਸੁਣਵਾਈ ਹੈ ਨਹੀਂ ਗੀ, ਠੀਕ ਆ ਜੀ। ਹੋਇਆ ਕੀ ਆ ਕਿ ਪਹਿਲੀ ਗੱਲ ਤਾਂ ਹੁਣ ਕੋਰਟ ਨੇ ਇਹਨਾਂ ਦੀ ਖਿਚਾਈ ਕੀਤੀ ਆ। ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਵੀ ਤੁਹਾਡੇ ਖਿਲਾਫ ਪਟੀਸ਼ਨ ਪਈ ਆ, ਤੁਹਾਡਾ RTI ਦਾ ਕੀ ਹਾਲ ਆ, ਤੁਹਾਡਾ ਕੀ ਸਿਸਟਮ ਚੱਲਦਾ ਪਿਆ ਆ। ਉਹਨਾਂ ਨੇ ਮੂਹਰੇ ਡਾਟਾ ਨਾਲ ਕੱਢ ਕੇ ਰੱਖ ਦਿੱਤਾ, ਕਹਿੰਦੇ ਵੀ ਦੇਖੋ, ਇੱਕ ਤਾਂ ਤੁਸੀਂ ਨੈਕਸਟ ਪੋਸਟਾਂ ਕਦੀ ਭਰੀਆਂ ਹੀ ਨਹੀਂ, ਜਿਹੜੀਆਂ ਪਹਿਲਾਂ ਖਾਲੀ ਆ ਉਹਦੇ ਬਾਰੇ ਤੁਸੀਂ ਬੋਲਦੇ ਹੀ ਨਹੀਂ ਜੀ। ਤੇ ਜਿਹੜਾ ਤੁਹਾਡਾ RTI ਦਾ ਮੁੱਖ ਸੂਚਨਾ ਕਮਿਸ਼ਨਰ ਆ, ਉਹ ਕਿੱਥੇ ਆ? ਕੋਰਟ ਨੇ ਕਿਹਾ ਵੀ ਪਾਪੂਲੇਸ਼ਨ ਦੇ ਹਿਸਾਬ ਨਾਲ ਇੱਦਾਂ ਕਰੋ ਵੀ ਜੋ ਤੁਹਾਡਾ ਪੈਂਡਿੰਗ ਪਿਆ ਆ, 2 ਮੁੱਖ ਕਮਿਸ਼ਨਰ ਲਾਓ। ਤੇ ਉੱਪਰੋਂ ਪੰਜਾਬ ਜਿਹੜੇ ਸੂਬਾ ਸਰਕਾਰ ਸੀਗੇ, ਇਹਨਾਂ ਦੇ ਅਧਿਕਾਰੀਆਂ ਨੇ ਉੱਥੇ ਜਾ ਕੇ ਹੋਰੇ ਕੋਈ ਚਵਲ ਛੱਡ ਦਿੱਤੀ ਹੈ। ਮੈਂ ਤੁਹਾਨੂੰ ਚਵਲ ਹੀ ਕਹੂੰਗਾ। ਕਹਿੰਦੇ ਜੀ ਫਿਰ ਲਾ ਦਿੰਦੇ ਅਸੀਂ 2 ਮੁੱਖ ਕਮਿਸ਼ਨਰ ਲਾ ਦਿੰਦੇ ਆ, ਪਰ ਅਸੀਂ ਨਾਂ ਨਹੀਂ ਦੱਸਣੇ। ਅੱਛਾ, ਕੋਰਟ ਨੂੰ ਕਾਊਂਟਰ ਕੁਐਸਚਨ ਕਰਤਾ, ਅਧਿਕਾਰੀ ਲਾ ਦੇਣੇ ਆ ਪਰ ਨਾਂ ਨਹੀਂ ਦੱਸਣੇ ਜੀ।
ਯਾਨੀ ਕਿ ਉਹ ਅਧਿਕਾਰੀ ਉੱਥੇ ਆਪਣੀ ਤਨਖਾਹਾਂ ਵੀ ਲੈਣਗੇ, ਉੱਥੇ ਸਰਕਾਰੀ ਰਿਕਾਰਡ ਵੀ ਹੋਊਗਾ, ਲੇਕਿਨ ਅਸੀਂ ਦੱਸਣਾ ਨਹੀਂ ਚਾਹੁੰਦੇ। ਕਿਹਨੂੰ ਨਹੀਂ ਦੱਸਣਾ ਚਾਹੁੰਦੇ? ਕੋਰਟ ਨੂੰ ਕਿ ਲੋਕਾਂ ਨੂੰ? ਅਸਲ 'ਚ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਜੇ ਪਤਾ ਲੱਗੂਗਾ ਫਿਰ ਉਹ ਥੋੜ੍ਹੇ ਤੱਤੇ ਹੋਣਗੇ, ਹੋਰ ਜ਼ਿਆਦਾ ਉੱਥੇ RTI ਪੈਣਗੀਆਂ। ਡਰ ਕੀ ਮਾਰਦਾ ਜੇ RTI ਪੈਣਗੀਆਂ? ਹੁਣ ਹਾਕਮ ਇਹ ਬੈਠੇ ਆ, ਚਿੱਠੇ ਵੀ ਤਾਂ ਇਹਨਾਂ ਦੇ ਨਿਕਲਣੇ ਆ। ਸੋ ਕੋਰਟ ਨੇ ਉਹਨਾਂ ਨੂੰ ਕਾਫੀ ਝਾੜ ਪਾਈ ਹੈ, ਕਹਿੰਦੇ ਵੀ ਐਦਾਂ ਨਹੀਂ ਹੋਣਾ ਹੈਗਾ। ਸਭ ਤੋਂ ਪਹਿਲਾਂ ਅਸਾਮੀਆਂ ਵੀ ਭਰੋ। ਅਸਾਮੀਆਂ ਤਾਂ ਮੈਨੂੰ ਲੱਗਦਾ ਦਲਜੀਤ ਜੀ ਨਾਲ ਕੋਈ ਨਹੀਂ ਭਰ ਹੋਣੀਆਂ। ਮੁੱਖ ਸੂਚਨਾ ਕਮਿਸ਼ਨਰ ਲਗਾਉਣਗੇ, ਹੁਣ ਉਹਨੂੰ ਜਨਤਕ ਨਾ ਕਰਨਗੇ ਕਿ ਨਹੀਂ ਕਰਨਗੇ ਉਹ ਆਪਾਂ ਕਹਿ ਇਹ ਬਹੁਤ ਜ਼ਿਆਦਾ ਭੰਬਲ ਭੂਸੇ ਹੈਗੇ ਆ, ਯਾਨੀ ਸਿਆਸੀ ਤੰਗਦਿਲੀ ਕਹਿ ਸਕਦਾ ਮੈਂ ਇਹਨਾਂ ਨੂੰ। ਨਹੀਂ, ਉਹਦੇ ਵਿੱਚ ਕੀ ਆ ਕਿ ਹਰ ਕੋਈ ਬੰਦਾ ਫਿਰ ਆ ਕੇ ਸੇਫ ਰੱਖਦਾ ਆਪਣੇ ਆਪ ਨੂੰ, ਪਰ ਲੋਕਾਂ ਦਾ ਇਹ ਰਾਜ ਆ, ਲੋਕਾਂ ਦੀ ਇੱਕ ਕਹਿ ਲਓ ਵੀ ਸਰਕਾਰ ਆ, ਲੋਕੀ ਗਵਰਨ ਕਰਦੇ ਆ ਇਹਨੂੰ। ਜੇ ਲੋਕਾਂ ਨੂੰ ਅਸੀਂ ਜਵਾਬਦੇਹ ਨਹੀਂ ਹੈਗੇ ਫਿਰ ਕਿਹਨੂੰ ਆ ਅਸੀਂ? ਤੇ ਦੂਜਾ ਅਸੀਂ ਇਹ ਆਏ ਵੀ ਆਪਾਂ ਸੱਤਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਆ ਕਿ ਅਸੀਂ ਕੁਛ ਕਰਾਂਗੇ ਵੱਖਰਾ। ਤੇ ਇਹੀ ਜਿਹੜਾ ਹਾਲ ਆ SC ST ਕਮਿਸ਼ਨ ਦਾ ਵੀ ਹੈਗਾ ਕਿ ਅਜੇ ਤੱਕ ਉਹਨੀ SC ST ਕਮਿਸ਼ਨ ਜਿਹੜਾ ਕਮਿਸ਼ਨਰ ਆ ਉਹ ਹੀ ਨਹੀਂ ਲੱਗਾ ਪੰਜਾਬ ਦੇ ਵਿੱਚ। ਉਹਦੇ ਬਾਰੇ ਵੀ ਕਾਫੀ ਗੱਲ ਜਿਹੜੀ ਆ ਚੱਲਦੀ ਰਹਿੰਦੀ ਆ, ਕਿਉਂਕਿ ਲਸਾੜ ਸਾਹਿਬ ਗੱਲ ਇਹ ਆ ਕਿ ਨਿਆਂ ਜਿਹੜਾ ਆ, ਆਮ ਲੋਕ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਲੋਕੀ ਤੰਗ ਆ। ਲੋਕੀ ਠੀਕ ਆ, ਲੋਕਾਂ ਨੂੰ ਸੜਕਾਂ ਵੀ ਚਾਹੀਦੀਆਂ, ਗਲੀਆਂ ਵੀ ਚਾਹੀਦੀਆਂ, ਪਾਣੀ ਵੀ ਚਾਹੀਦਾ ਆ, ਸਭ ਕੁਝ ਚਾਹੀਦਾ, ਸਕੂਲ ਐਜੂਕੇਸ਼ਨ ਜੋ ਵੀ ਸਾਰਾ ਰੱਖ ਲਓ। ਪਰ ਲੋਕਾਂ ਦੀ ਜਿਹੜੀ ਇੱਕ ਬੁਨਿਆਦੀ ਲੋੜ ਆ ਉਹ ਨਿਆਂ ਪ੍ਰਣਾਲੀ ਵੀ ਆ, ਕਿ ਬੰਦੇ ਨੂੰ ਜਿਹੜਾ ਨਿਆਂ ਆ, ਕਿਸੇ ਦੇ ਨਾਲ ਕੋਈ ਧੱਕਾ ਹੁੰਦਾ, ਜ਼ੁਲਮ ਹੁੰਦਾ, ਉਹਦਾ ਜਿਹੜਾ ਛੇਤੀ ਤੋਂ ਛੇਤੀ ਉਹਨੂੰ ਰਿਜ਼ਲਟ ਮਿਲਣਾ ਚਾਹੀਦਾ, ਉਹਨੂੰ ਨਿਆਂ ਮਿਲਣਾ ਚਾਹੀਦਾ। ਹੁਣ ਜਦੋਂ RTI ਵਰਗੀਆਂ ਸੰਸਥਾਵਾਂ ਆ ਜਿਹਦੇ ਵਿੱਚ ਉਹ ਪੁੱਛਦਾ ਕਿ ਮੈਨੂੰ ਨਿਆਂ ਮੇਰਾ ਹੈ ਕਿੱਥੇ ਆ, ਕਿਉਂਕਿ RTI ਦੇ ਜ਼ਰੀਏ ਜਿਹੜੇ ਹੁਣ ਇੱਕ ਹੋਰ ਵੀ ਆ ਕਿ ਸਰਕਾਰ ਨੋ ਡਾਊਟ ਆ, ਜੇ ਕੋਈ ਐਡਾ ਜੇ ਆਪਾਂ ਕਰਪਸ਼ਨ ਦੀ ਗੱਲ ਕਰ ਲਈਏ, ਕੋਈ ਐਡਾ ਕੋਈ ਦਾਗ ਨਹੀਂ ਲੱਗਾ ਵੀ ਜਿਹਦੇ ਵਿੱਚ ਆਪਾਂ ਕਰਪਸ਼ਨ ਕਹਿ ਦਈਏ। ਇਹਦੇ ਮਾਮਲੇ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੂੰ ਅਜੇ ਤੱਕ ਆਪਾਂ ਯਾਦ ਕਰਦੇ ਹਾਂ, ਸਹੀ ਕਰ ਰਿਹਾ ਉਹ। ਪਰ ਜਿੰਨੀ ਆਪਾਂ ਗੱਲ ਕਰੀਏ ਵੀ ਪ੍ਰਸ਼ਾਸਨ ਦੇ ਉੱਤੇ ਜਿਹੜੀ ਪਕੜ ਆ ਉਹ ਬਹੁਤ ਘੱਟ ਆ। ਪ੍ਰਸ਼ਾਸਨ ਜਿਹੜੇ ਅਧਿਕਾਰੀ ਆ ਪਤਾ ਨਹੀਂ ਤਾਂ ਬੇਲਗਾਮ ਹੋ ਗਏ ਆ, ਉਹ ਸੁਣਵਾਈ ਕੋਈ ਨਹੀਂ ਕਰਦੇ। ਲੋਕੀ ਜਿਹੜੇ ਆ ਤਰਾਹ ਕਰਦੇ ਪਏ ਆ। ਸਰਕਾਰ ਨੂੰ ਇਹਦੇ ਬਾਰੇ ਗੱਲ ਜਿਹੜੀ ਕਰਨੀ ਪੈਣੀ। ਇਹਦੇ ਵਿੱਚ ਦਲਜੀਤ ਜੀ ਹੈਗੇ ਆ ਪੁਆਇੰਟ ਥੋੜ੍ਹੇ ਜਿਹੜੇ ਲੋਕ ਵਿਚਾਰ ਕਰ ਰਹੇ ਆ, ਔਰ ਤੁਹਾਡਾ ਇਹ ਤੱਥ ਵੀ ਸਹੀ ਆ। ਦੇਖੋ, ਲੋਕ ਤਾਂ ਭੰਬਲ ਭੂਸੇ 'ਚ ਪਏ ਹੋਵੇ, ਪੰਜਾਬ ਨੂੰ ਚਲਾਉਂਦਾ ਕੌਣ ਆ? ਦਿੱਲੀ ਤੋਂ ਚਲਾਉਂਦਾ ਪਿਆ ਕਿ ਪੰਜਾਬ 'ਚ ਚਲਾਉਂਦਾ ਪਿਆ? ਜੇ ਉਹ ਇਹ ਕਹਿੰਦੇ ਚਲੋ ਪੰਜਾਬ 'ਚੋਂ ਚੱਲਦਾ ਹੋਣਾ ਆ, ਹੁਣ ਤਾਂ ਇਹ ਸਵਾਲ ਹੁੰਦਾ ਆ। ਪਰ ਸਾਡੇ ਤਾਂ ਵਿਧਾਇਕ ਬੈਠੇ ਦਿੱਲੀ ਜਾਂ ਕਿਸੇ ਹੋਰ ਰਾਜਾਂ ਦੇ ਵਿੱਚ ਚੱਲ ਜਾਂਦੇ ਆ। ਹੁਣ ਤਾਂ ਕਹਿੰਦੇ ਆ ਵੀ ਜਿਹੜੀਆਂ ਦਿੱਲੀ ਦੀਆਂ ਵਿਧਾਨ ਸਭਾ ਦੀ ਚੋਣਾਂ ਆ, ਉੱਥੇ ਜਿਹੜੇ ਆਪ ਦੇ ਹਮਾਇਤੀ ਪੰਚਾਇਤੀ ਸੀਗੇ ਉਹਨਾਂ ਦੇ ਕਹਿੰਦੇ ਸਰਪੰਚਾਂ ਨੂੰ ਵੀ ਉੱਥੇ ਸੱਦ ਲਿਆ ਕਿ ਤੁਹਾਡੀ ਵੀ ਲੋੜ ਪੈਣੀ ਹੈ ਭਾਈ, ਆਓ ਉੱਥੇ ਸਾਡੇ ਨਾਲ ਹੱਥ ਵਟਾਓ। 70 ਸੀਟਾਂ ਨਿਕਲੀਆਂ, ਇੱਕ ਤਾਂ ਵਿਧਾਇਕ ਪਹਿਲਾਂ ਉੱਥੇ ਬਿਠਾਇਆ ਆ, ਹੁਣ ਨਾਲ ਉੱਥੇ ਚੇਅਰਮੈਨ ਵੀ ਜੋੜੇ ਹੋਣੇ ਆ, ਤੇ ਨਾਲ ਹੁਣ ਸਰਪੰਚ ਵੀ ਇੱਕ ਅੱਧਾ ਜੋੜ ਦਿਆ ਕਰਨਗੇ ਵੀ ਚੱਲ ਭਾਈ ਨੱਠ ਤੂੰ ਵੀ। ਪੰਜਾਬ ਗੌਰਮੈਂਟ ਕਿਉਂ ਭੱਜ ਰਹੀ ਆ? ਸਵਾਲ ਤਾਂ ਇੱਥੇ ਕਿਹੜਾ ਹੁੰਦਾ ਨਾ, ਕਿਉਂ ਨਹੀਂ ਉੱਤੇ ਉਹ ਪੈਰਵੀ ਕਰਦੀ ਹੈਗੀ? ਆਪ ਪਹਿਲਾਂ ਜਾਣੀ ਕਿ ਹੁੱਬ ਕੇ ਰੌਲਾ ਪਾਉਂਦੇ ਸੀਗੇ। ਸਿੱਧੀ ਜੀ ਗੱਲ ਆ, ਜਵਾਬਦੇਹੀ ਨਾ ਹੋਵੇ ਸਾਡੀ ਕਿਸੇ ਚੀਜ਼ ਦੀ ਉੱਪਰ, ਉੱਥੋਂ ਭੱਜਦੇ ਆ। ਕਿ ਜਵਾਬਦੇਹੀ ਦਾ ਮਤਲਬ ਕਿ ਆਪਾਂ ਹੋਰ ਸੌਖਾ ਕਰ ਦਿੰਦੇ ਹਾਂ ਕਿ ਜੇ ਚਲੋ ਠੀਕ ਹੈ ਤੁਸੀਂ ਕਹਿੰਦੇ ਕਿ ਉਹ ਉੱਥੇ ਕਰਪਸ਼ਨ ਨਹੀਂ ਉਹਨਾਂ ਨੇ ਕੀਤੀ ਜਾਂ ਚੰਗੇ ਕੰਮ ਕੀਤੇ ਆ, ਜੇ ਉਹ ਜਵਾਬਦੇਹੀ ਨਹੀਂ ਆਪਣੀ ਚਾਹੁੰਦੇ ਹੈਗੇ ਹੋਣਾ ਚਾਹੁੰਦੇ, ਇਹਦਾ ਮਤਲਬ ਕੋਈ ਨਾ ਕੋਈ ਕਾਲੇ ਚਿੱਠੇ ਤਾਂ ਫਿਰ ਹੈਗੇ ਹੀ ਅੰਦਰ ਚੱਲਦੇ ਪਏ ਜਿਹੜੇ ਉਹ ਚਾਹੁੰਦੇ ਆ ਕਿ ਦੱਬੇ ਰਹਿਣ। ਜੇ RTI ਨੂੰ ਤੰਗ ਕਰਨਗੇ, ਉਹਨੂੰ ਘੁੱਟਣਗੇ, ਤੇ ਤਾਂ ਹੀ ਅਸੀਂ ਉੱਥੋਂ ਹਟਾਂਗੇ ਪਿੱਛੇ ਕਿ ਸਾਨੂੰ ਕਿਹੜਾ ਕੋਈ ਇਨਫੋਰਮੇਸ਼ਨ ਮਿਲਣੀ ਆ ਜੀ। ਹੁਣ ਆਪਾਂ ਜਿੱਦਾਂ ਪਹਿਲਾਂ ਵੀ ਇੱਕ ਐਗਜ਼ਾਮਪਲ ਲਈ ਸੀਗੀ, ਇੱਕ ਆਮ ਬੰਦਾ ਜਦੋਂ ਇਹਨਾਂ ਦੇ ਕਾਰਨਾਮੇ ਦੇਖਦਾ ਵੀ ਯਾਰ ਸਾਡਾ CM ਪਹਿਲਾਂ ਕਹਿੰਦਾ ਹੁੰਦਾ ਸੀਗਾ ਵੀ ਇਹ ਗੱਡੀਆਂ ਦੇ ਕਾਫਲਿਆਂ 'ਚ ਘੁੰਮਦੇ ਆ, ਇਹ ਤਾਂ ਜਹਾਜ਼ਾਂ 'ਚ ਆਉਂਦੇ ਆ, ਉਹ ਦੇਖਦਾ ਵੀ ਤੂੰ ਵੀ ਤਾਂ ਹੁਣ ਇੱਦਾਂ ਹੀ ਕਰਦਾ ਆ। ਵੀ ਖਰਚਾ ਤਾਂ ਮਤਲਬ ਕਿ ਉਹ ਵੀ ਉਨਾ ਹੀ ਕਰਦੇ ਸੀ, ਤੂੰ ਵੀ ਉਨਾ ਹੀ ਕਰਦਾ ਆ। ਚਲੋ ਆਪਾਂ ਇਹਦੀ RTI ਪਾ ਲੈਂਦੇ ਭਾਈ, ਕਿੰਨਾ ਖਰਚਾ ਕੀਤਾ 4 ਮਹੀਨੇ 'ਚ, ਕਿਹੜਾ ਜਹਾਜ਼ ਘੁੰਮਿਆ, ਸਾਡਾ ਪੈਸਾ ਆ। ਬੜੇ ਇੱਦਾਂ ਦੇ ਸਵਾਲ ਆਉਂਦੇ ਆ। ਜਾਂ ਇਹ ਕਹਿੰਦਾ ਜਿੱਦਾਂ ਪੰਜਾਬ ਮਾਡਲ ਨੂੰ ਦਿੱਲੀ ਦੇ ਚੋਣਾਂ 'ਚ, ਅਸਲ 'ਚ ਤਾਂ ਕੀ ਆ, ਦਿੱਲੀ ਦੀਆਂ ਚੋਣਾਂ 'ਚ ਪੰਜਾਬ ਮਾਡਲ ਨੂੰ ਸਾਹਮਣੇ ਰੱਖ ਕੇ ਉਹ ਉੱਥੇ ਮੇਲਾ ਲੁੱਟਣ ਨੂੰ ਫਿਰਦੇ ਆ ਜੀ। ਸ਼ਾਇਦ ਉਹਨਾਂ ਨੂੰ ਇਹ ਵੀ ਡਰ ਹੋਣਾ ਵੀ ਜੇ ਦਿੱਲੀ 'ਚ ਅਸੀਂ ਫੇਲ ਹੋ ਗਏ, ਇੱਕ ਸਰਕਾਰ ਵਿਧਾਇਕਾਂ ਦੀ ਸਾਡੀ ਪੰਜਾਬ 'ਚ ਹੈਗੀ ਆ, ਉਹ ਪਤਾ ਨਹੀਂ ਉਹਨਾਂ ਦਾ ਵੀ ਕੁਛ ਇੱਦਾਂ ਦੇ ਚੱਲਦਾ ਪਿਆ ਆ, ਫਿਰ ਇਹ ਪਾਰਟੀ ਦਾ ਵਜੂਦ ਵੀ ਕੀ ਰਹਿ ਗਿਆ ਜੀ। ਠੀਕ ਆ ਜੀ। ਇੱਥੇ ਹੁਣ ਆਪਾਂ ਨੂੰ ਜਿਹੜਾ ਲਕਾਈ ਦੇ ਨਾਲ ਗੱਲ ਹੁੰਦੀ ਹੈ, ਇੱਕ ਪੱਤਰਕਾਰਾਂ ਦੇ ਨਾਲ ਗੱਲ ਹੁੰਦੀ ਆ, ਉਹ ਕਹਿੰਦੇ ਦੇਖੋ ਅਕਾਲੀਆਂ ਦਾ ਰਾਜ ਸੀਗੀ, ਠੀਕ ਆ, ਅਕਾਲੀਆਂ ਤੋਂ ਅੱਜ ਉਹਨਾਂ ਦਾ ਕੇਡਰ ਵੀ ਨਾਰਾਜ਼ ਆ, ਜਾਂ ਉਹਨਾਂ ਦੇ ਹਜੇ ਵੀ ਉਹ ਵੀਰਵਾਲ ਵਾਲੀ ਖਿਚੜੀ ਵਾਲੇ ਕੰਮ ਬਣਿਆ ਹੋਇਆ ਆ, ਵੀ ਖਿਚੜੀ ਧਰੀ ਵੀ ਹੋਈ ਆ, ਅੱਗ ਵੀ ਬਲਦੀ ਆ, ਉੱਪਰ ਪਤਾ ਨਹੀਂ ਕਿੱਥੇ ਅੱਗ ਬਲੀ ਜਾਂਦੀ ਆ, ਬਸ ਚੱਲੀ ਜਾ ਰਿਹਾ। ਅਕਾਲੀਆਂ ਦੇ ਸਮੇਂ ਦਲਜੀਤ ਜੀ ਮੈਂ ਇਹ ਮੰਨ ਕੇ ਚੱਲਦਾ ਕਿ ਜੋ ਮਰਜ਼ੀ ਉਹਨਾਂ ਨੇ ਨਿਕੰਮੇ ਕੰਮ ਕੀਤੇ ਆ, ਚਾਹੇ ਚੰਗੇ ਕੰਮ ਕੀਤੇ ਆ, RTI ਉਹਨਾਂ ਵੇਲੇ ਉਹਨਾਂ ਦੀ ਖੁੱਲ੍ਹੀ ਸੀਗੀ। RTI ਦੇ ਵਿੱਚ ਕੋਈ ਬੰਦਾ ਉਂਗਲ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੇਰੀ RTI ਦਾ ਕਦੇ ਜਵਾਬ ਨਹੀਂ ਆਇਆ।
20 25 ਦਿਨਾਂ 'ਚ ਜਵਾਬ ਆ ਜਾਂਦੇ ਸੀਗੇ। ਇਹਨਾਂ ਫਸੇ ਵੀ ਤਾਂ ਹੀ ਆ ਉਹ ਦੇਖ ਲਿਆ ਨਾ ਉਹਨਾਂ ਨੇ ਉਹਨਾਂ ਦੇ ਚਿੱਠੇ ਜਿਹੜੇ ਆ ਸਾਰੇ ਬਾਹਰ ਆ ਗਏ ਨਾ, ਤੇ ਇਹ ਫਿਰ ਫੂਕ ਕੇ ਪੜ੍ਹੇ ਲਿਖਣ ਦਾ ਕੰਮ ਰੱਖ ਲਓ। ਕਾਂਗਰਸ ਦੇ ਵੇਲੇ ਵੀ 2 ਸਾਲ ਤਾਂ ਠੀਕ ਨਿੱਕੇ ਆ, ਜੀ, ਪਰ ਬਾਅਦ 'ਚ ਉਹਨਾਂ ਨੇ ਇਹਨੂੰ ਥੋੜਾ ਜਿਹਾ ਨਾ ਕੱਸਣਾ ਸ਼ੁਰੂ ਕਰਤਾ ਵੀ ਨਹੀਂ ਵੀ ਜਿਹੜੇ ਲੈ ਕੇ ਆਏ ਸੀ ਐਕਟ। ਤੇ ਖੈਰ ਇਹਦੇ ਬਾਰੇ ਹੁਣ ਆਰਟੀਆਈ ਬਾਰੇ ਇੱਦਾਂ ਗੱਲ ਕਰਦੇ ਹਾਂ ਕਿ ਆਪਾਂ ਦਰਸ਼ਕਾਂ ਦੇ ਨਾਲ ਵੀ ਇਹ ਸਾਂਝਾ ਕਰਦੇ ਹਾਂ ਕਿ ਆਰਟੀਆਈ ਦੀ ਆਪਾਂ ਐਗਜ਼ਾਮਪਲ ਵੀ ਨਾਲ ਲਈਏ ਕਿ ਆਰਟੀਆਈ ਦਾ ਫਾਇਦਾ ਕੀ ਹੈ। ਇੱਕ ਐਗਜ਼ਾਮਪਲ ਹੁਣ ਆਪਾਂ ਇੱਕ ਪੰਚਾਇਤ ਦੀ ਲੈਂਦੇ ਹਾਂ ਆਰਟੀਆਈ ਦੀ, ਕਿ ਪੰਚਾਇਤ ਇੱਕ ਇੱਦਾਂ ਦੀ ਆ ਗਈ ਜਿਹੜੀ ਕਾਗਜ਼ਾਂ ਦੇ ਵਿੱਚ ਬਣੀ ਆ, ਜਿਹੜਾ ਕਿ ਪਿੰਡ ਉਹ ਹੋਂਦ ਦੇ ਕਾਗਜ਼ਾਂ 'ਚ ਹੀ ਬਣਿਆ ਆ। ਵੈਸੇ ਉਹ ਪਿੰਡ ਜਿਹੜਾ ਆ ਕਿਤੇ ਤੁਹਾਨੂੰ ਲਕਾਈ ਨੂੰ ਦਿਸਣਾ ਨਹੀਂ ਕਿਤੇ ਵੀ ਹੈਗਾ, ਕਿਤੇ ਮੈਪ ਦੇ ਉੱਤੇ ਨਹੀਂ ਹੈਗਾ। ਉਹਦੇ ਵਿੱਚ ਕਹਿੰਦੇ ਵੀ ਲੱਖਾਂ ਰੁਪਏ ਦੀ ਗ੍ਰਾਂਟ ਵੀ ਆਈ ਆ, ਕੋਈ 35 ਦੇ ਕਰੀਬ ਉੱਥੇ ਕੰਮ ਵੀ ਚੱਲ ਰਹੇ ਆ। ਈਵਨ ਕਿ ਉੱਥੇ ਦੇ ਜਿਹੜੇ ਨਰੇਗਾ ਕਾਰਡ ਜਿਹੜੇ ਆ ਉਹ ਵੀ ਬਣੇ ਹੋਏ ਆ, ਲੋਕੀ ਕੰਮ ਵੀ ਕਰੀ ਜਾਂਦੇ ਆ, ਪਰ ਉਹ ਲੋਕ ਕੌਣ ਆ ਉਹ ਵੀ ਪਤਾ ਨਹੀਂ। ਤੇ ਇੱਕ ਬਲਾਕ ਸੰਮਤੀ ਮੈਂਬਰ ਉੱਥੇ ਦੇ ਹੈਗੇ ਨੇ ਗੁਰਦੇਵ ਸਿੰਘ, ਉਹਨਾਂ ਨੇ ਆਰਟੀਆਈ ਪਾਈ, ਉਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਮੰਗ ਲਈ ਆ। ਇਨਫੋਰਮੇਸ਼ਨ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਆ ਜਿਹੜੇ ਯਾਰ ਮੈਨੂੰ ਦੱਸਿਆ ਜਾਵੇ ਵੀ ਇਹਦਾ ਕੀ ਹੈਗਾ, ਪਹਿਲਾਂ ਉਹਨਾਂ ਨੇ DDPO ਕੋਲ ਵੀ ਅਪਰੋਚ ਕੀਤੀ ਆ, ਪਰ ਉਹਨਾਂ ਨੇ ਵੀ ਕੋਈ ਉਹਨੂੰ ਲਾੜਸਿਰਾ ਨਹੀਂ ਫੜਾਇਆ। ਹੁਣ ਜਦੋਂ ਆਰਟੀਆਈ ਪਾਈ ਆ ਉਹਦੇ ਵਿੱਚੋਂ ਇਹ ਨਿਕਲ ਕੇ ਘਟਾਲਾ ਜਿਹੜਾ ਸਾਹਮਣੇ ਆਇਆ ਕਿ ਇਹ ਉਦੋਂ ਫਿਰ ਪਤਾ ਲੱਗਦਾ ਵੀ ਆਰਟੀਆਈ ਕਿੰਨੀ ਅਹਿਮੀਅਤ ਰੱਖਦੀ ਆ ਲੋਕਾਂ ਨਾਲ, ਨਹੀਂ ਤਾਂ ਇਹ ਤਾਂ ਲੋਕਾਂ ਨੂੰ ਵੇਚ ਕੇ ਖਾ ਜਾਣ ਜਿੱਦਾਂ ਦੇ ਲੋਕ ਆ। ਦਲਜੀਤ ਜੀ ਤੁਸੀਂ ਸ਼ੁਕਰ ਕਰੋ ਕਿ ਜਿਹੜਾ ਇਹ ਜਾਲੀ ਪਿੰਡ ਫੜਿਆ ਗਿਆ, ਮੈਂ ਹੋਰ ਵੀ ਡਾਟਾ ਤੁਹਾਡਾ ਸਾਂਝਾ ਕਰਦਾ, ਤੁਹਾਨੂੰ ਹੈਰਾਨੀ ਹੋਵੇਗੀ ਪੰਜਾਬ ਦੇ ਵਿੱਚ ਆਹ ਕੁਝ ਚੱਲਣ ਡਿਆ ਜਿਹਨੂੰ ਆਪਾਂ ਕਹਿੰਦੇ ਗੁਰੂਆਂ ਪੀਰਾਂ ਦੀ ਜਾਂ ਭਗਤਾਂ ਦੀ ਧਰਤੀ ਆ। ਹੁਣ ਮਸਲਾ ਫਿਰ ਇਹ ਆਰਟੀਆਈ ਤੋਂ ਸ਼ੁਰੂ ਹੋਇਆ ਸੀਗਾ। ਸ਼ੁਕਰ ਕਰੋ ਕਿ ਇਸ ਆਰਟੀਆਈ ਦੇ ਨਾਲ ਇਨਫੋਰਮੇਸ਼ਨ ਕੁਝ ਨਿਕਲ ਕੇ ਆਈ, ਲੋਕਾਂ ਨੂੰ ਪਤਾ ਲੱਗਾ ਵੀ ਆਹ ਵੀ ਕੁਝ ਚੱਲਣ ਡਿਆ ਆ ਜੀ। ਜਿਹੜਾ ਮੁੱਖ ਆਪਣਾ ਕਮਿਸ਼ਨਰ ਆ ਉਹਦੇ ਕੋਲ 80,000 ਪੈਂਡਿੰਗ ਆਰਟੀਆਈਆਂ ਪਈਆਂ ਆ ਉੱਪਰਲੇ ਲੈਵਲ 'ਤੇ। ਉਹਨਾਂ ਦੇ ਥੱਲੇ ਸਾਡੇ ਕੋਲ BDO DC ਬੈਠੇ ਆ, ਪਤਾ ਨਹੀਂ ਉੱਥੇ ਹੋਰ ਕਿੰਨੇ ਹਜ਼ਾਰਾਂ 'ਚ ਪਈਆਂ ਹੋਣੀਆਂ। ਮਤਲਬ ਕਿ ਹਾਲਾਤ ਇਹ ਬਣੇ ਹੋਏ ਆ, ਜੇ ਉਹਨਾਂ ਦੇ ਵਿੱਚੋਂ ਆ ਨਿਕਲ ਕੇ ਆ ਗਈ ਆ, ਮੈਂ ਤਾਂ ਕਹਿੰਦਾ ਸ਼ਾਬਾਸ਼ ਆ, ਜਾਂ ਉਸ ਅਫਸਰ ਦਾ ਧੰਨਵਾਦ ਜਿਹਨੇ ਭੁਲੇਖੇ ਨਾਲ ਕੱਢ ਕੇ ਦੇ ਦਿੱਤੀ। ਸਰਕਾਰ ਨੇ ਤਾਂ ਮਨਾ ਹੀ ਕੀਤੇ ਸੀ ਇੱਕ ਤਰੀਕੇ ਨਾਲ। ਤੇ ਮੈਨੂੰ ਲੱਗਦਾ ਦਲਜੀਤ ਜੀ ਇੱਥੇ ਵੀ ਹੁਣ ਆਪਾਂ ਇੱਕਦਮ ਆਉਂਦੇ ਆ, ਜੇ ਸਰੰਗ ਨਾਲ ਇਹਦਾ ਗਲਾ ਵੱਢਣ ਡਏ ਆ ਆਰਟੀਆਈ ਦਾ ਵੀ ਬਸ ਕੋਈ ਪੁੱਛੇ ਨਾ, ਜਿੱਦਣ ਇਹ ਦੁਬਾਰਾ ਕਿਤੇ ਨਾ ਚੀਜ਼ਾਂ ਬਾਹਰ ਨਿਕਲੀਆਂ ਤਾਂ ਇਹੋ ਜਿਹੇ ਤੱਥ ਤੁਹਾਨੂੰ ਹੁਣ ਮੈਂ ਇੱਥੇ ਮੂੰਹ ਨਾਲ ਤਾਂ ਨਹੀਂ ਕਹਿ ਸਕਦਾ ਹੈਗਾ ਕਿਉਂਕਿ ਸਮਾਂ ਦੱਸ ਦੇਗਾ, ਇਹੋ ਜਿਹੇ ਤੱਥ ਇਸ ਸੂਬਾ ਸਰਕਾਰ ਦੇ ਬਾਹਰ ਆਉਣਗੇ, ਇਹ ਮੂੰਹ ਲੁਕਾਉਂਦੇ ਫਿਰਨਗੇ, ਇਹੋ ਜਿਹੇ ਕਾਲੇ ਚਿੱਠੇ ਆਉਣਗੇ ਕਿਉਂਕਿ ਉਹ ਦਿਖ ਰਹੇ ਆ, ਲੇਕਿਨ ਉਹ ਰਿਟਰਨ ਦੇ ਵਿੱਚ ਨਹੀਂ ਇਹ ਸ਼ੋਅ ਕਰਵਾਉਣਾ ਚਾਹੁੰਦੇ ਕਿ ਚੱਲ 2 ਸਾਲ ਹੋਰ ਕੱਢ ਲਈਏ, ਬਾਅਦ 'ਚ ਰੌਲਾ ਰੱਪਾ ਪਾ ਲੈਂਦੇ ਆ। ਪੰਜਾਬ ਦੇ ਜਾਲੀ ਪਿੰਡਾਂ ਦੀ ਆ ਗਈ ਆਰਟੀਆਈ। ਪੰਜਾਬ ਦੇ ਵਿੱਚ ਕੋਈ ਪਿੰਡ ਆ ਉਹਨੂੰ ਲਗਾਤਾਰ ਗਰਾਂਟਾਂ ਆ ਰਹੀਆਂ ਸੀਗੀਆਂ, ਕਿਸੇ ਨੇ ਦੇਖਿਆ ਹੋਣਾ ਵੀ ਕੁਛ ਸਮਥਿੰਗ ਰੋਂਗ ਆ, ਆਰਟੀਆਈ ਪਈ ਆ, ਅਸਲ 'ਚੋਂ ਪਿੰਡ ਇਹ ਨਹੀਂ ਪੰਜਾਬ 'ਚ, ਗਰਾਂਟਾਂ ਪਤਾ ਨਹੀਂ ਕੌਣ ਖਾ ਗਿਆ। ਇਹਦਾ ਮਤਲਬ ਉਹ ਪਿੰਡ ਦੀ ਉੱਥੇ ਪਾਪੂਲੇਸ਼ਨ ਵੀ ਦਰਜ ਹੋਣੀ ਆ, ਉਹਦਾ ਜ਼ਿਲ੍ਹਾ ਵੀ ਨਿਰਧਾਰਤ ਹੋਣਾ, ਤਹਿਸੀਲ ਤਸੂਲ ਜਿਹਦੇ 'ਚ ਪੈਂਦਾ ਉਹ ਵੀ ਹੋਣਾ ਆ, ਤੇ ਕਿਹੜੀ ਪੰਚਾਇਤ ਨੇ ਕੀਤਾ ਆ ਉਹ ਤਾਂ ਚਲੋ ਉਸ ਆਰਟੀਆਈ ਦੇ ਵਿੱਚੋਂ ਨਿਕਲੂਗਾ, ਪਰ ਇਹਦਾ ਮਤਲਬ ਪੈਸੇ ਪੰਚਾਇਤ ਨੇ ਖਾਧੇ ਆ। ਮੈਂ ਸਾਰੀਆਂ ਪੰਚਾਇਤਾਂ ਨੂੰ ਨਹੀਂ ਨਿੰਦਦਾ, ਪਰ ਉਹ ਪੈਸੇ ਪੰਚਾਇਤ ਨੇ ਕਿਸੇ ਨਾ ਕਿਸੇ ਨੇ ਖਾਧੇ ਆ। ਠੀਕ ਹੈ ਜੀ, ਮੰਨ ਕੇ ਤਾਂ ਇਹ ਚੱਲਣਾ ਚਾਹੀਦਾ ਜੀ। ਨਹੀਂ ਪਰ ਜੇ ਪੰਚਾਇਤ ਨੇ ਵੀ ਖਾਧੇ ਆ, ਜਿੱਦਾਂ ਕਿ ਇੱਕ ਐਗਜ਼ਾਮਪਲ ਲਈ ਜਾਂਦੀ ਆ ਵੀ ਇੱਕ ਪੰਚ ਜਾਂ ਸਰਪੰਚ ਚੁਣਿਆ ਜਾਂਦਾ, ਜਿਹਨੂੰ ਬਿਲਕੁਲ ਨਹੀਂ ਪਤਾ ਹੁੰਦਾ ਵੀ ਪ੍ਰਸ਼ਾਸਨ ਕੰਮ ਕਿੱਦਾਂ ਕਰਦਾ, ਜਿਹੜਾ ਜਾਣੀ ਪਿੰਡ ਦੇ ਵਿੱਚ ਬੜਾ ਜਾਣੀ ਸ਼ਰੀਫ ਬੰਦਾ ਆ, ਜਿਹਨੂੰ ਇਹ ਨਹੀਂ ਪਤਾ ਹੁੰਦਾ ਵੀ ਉੱਥੇ ਕਚਹਿਰੀਆਂ 'ਚ ਕੰਮ ਕਿੱਦਾਂ ਹੋਣਾ, ਉਹ 2-4 ਬੰਦੇ ਲੱਭਦਾ ਫਿਰਦਾ ਹੁੰਦਾ ਵੀ ਮੇਰੇ ਨਾਲ ਚੱਲੋ, ਚੌਂਕੀ ਜਾਣ ਤੋਂ ਵੀ ਡਰਦਾ ਹੁੰਦਾ, ਉਹੀ ਬੰਦਾ ਲੱਖਾਂ ਦਾ ਘਪਲਾ ਕਰ ਜਾਂਦਾ ਆਪਣੀ 5 ਸਾਲ ਦੀ ਟਰਮ ਦੇ ਵਿੱਚ। ਇਹਦਾ ਮਤਲਬ ਆ ਕਿ ਉਹ ਜਿਹੜਾ ਬੰਦਾ ਇੱਦਾਂ ਚਲਾਕ ਤਾਂ ਪਹਿਲਾਂ ਹੈ ਨਹੀਂ ਸੀ, ਉਹਨੂੰ ਚਲਾਕ ਕਿਸੇ ਨੇ ਬਣਾਇਆ। ਤੇ ਇਹਦੇ ਵਿੱਚ ਅਫਸਰਸ਼ਾਹੀ ਜਿਹੜੀ ਭੂਮਿਕਾ ਆ ਵੀ ਕਈ ਵਾਰੀ ਕੀ ਹੁੰਦਾ ਆ ਵੀ ਉਹ ਜਿਹੜੇ ਅਫਸਰ ਆ ਮਲਾਈ ਤਾਂ ਉਹ ਖਾ ਜਾਂਦੇ ਆ, ਵਸਾ ਇੱਦਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਵਿੱਚ ਦੇ ਦਿੰਦੇ ਆ। ਦੇਖੋ ਦਲਜੀਤ ਜੀ ਨੂੰ ਜੇ ਸਮਝ ਨਾ ਹੋਵੇ ਜੀ, ਤੁਸੀਂ ਕਿਹਾ ਵੀ ਪੰਜਾਬ ਦਾ ਜਾਲੀ ਪਿੰਡ ਸੀਗਾ ਜਿਹਦੇ ਨਾਂ ਤੇ ਗਰਾਂਟਾਂ ਖਾ ਗਏ ਜੀ, ਠੀਕ ਹੈ ਜੀ। ਮੈਂ ਤੁਹਾਨੂੰ ਕਿਹਾ ਕਿ ਦੇਖੋ ਸਿੱਧੇ ਢੰਗ ਨਾਲ ਮੈਂ ਤੁਹਾਨੂੰ ਇਹ ਕਹਿ ਦਿੱਤਾ, ਮੈਂ ਕਿਹਾ ਜੀ ਪੰਚਾਇਤ ਜ਼ਿੰਮੇਵਾਰ ਆ ਖਰਾ ਗਈ, ਪਿੰਡ ਸੀਗਾ ਲੇਕਿਨ ਉਹ ਜਾਲੀ ਸੀ, ਲੇਕਿਨ ਜਿਹੜੀ ਗਰਾਂਟ ਖਾਧੀ ਉੱਥੇ ਕੋਈ ਨਾ ਕੋਈ ਪੰਚਾਇਤ ਦਿਖਾਈ ਗਈ, ਉੱਥੇ ਮੈਂਬਰ ਤਾਂ ਲਿਖੇ ਹੋਣਗੇ ਜੀ, ਪਤਾ ਨਹੀਂ ਤਾਂ ਹੁਣ ਉਸ ਪਿੰਡ ਦੇ ਲਿਖੇ ਹੋਣਗੇ, ਲਿਖਣੇ ਤਾਂ ਉਸ ਪਿੰਡ ਦੇ ਚਾਹੀਦੇ, ਹੁਣ ਦੂਸਰੇ ਪਿੰਡ ਦੇ ਬੰਦਿਆਂ ਨੂੰ ਤੁਸੀਂ ਉਹਦੇ ਥੋੜ੍ਹਾ ਪਾ ਸਕਦੇ ਆ। ਸੋ ਇਹ ਵੀ ਆਪਾਂ ਨੂੰ ਮੰਨਣਾ ਚਾਹੀਦਾ। ਇਹਦਾ ਮਤਲਬ ਉਸ ਪਿੰਡ ਦੇ ਵਿੱਚੋਂ ਕਿਸੇ ਨੇ ਬਹੁਤ ਸਕੀਮ ਲਾਈ ਆ, ਫਿਰ ਉਹ ਸਕੀਮ ਲੈ ਕੇ ਅਫਸਰਸ਼ਾਹੀ ਦੇ ਕੋਲ ਗਿਆ ਆ ਵੀ ਕਿਹੜਾ ਪਤਾ ਲੱਗਣਾ ਆ, ਉੱਦਾਂ ਵੀ ਆਰਟੀਆਈਆਂ ਕਿਹੜਾ ਨਿਕਲਦੀਆਂ ਆ, ਚੱਕ ਦਿਓ। ਅਫਸਰਸ਼ਾਹੀ ਇੰਨੀ ਛੇਤੀ ਨਹੀਂ ਇਹ ਹੱਥ ਮਿਲਾਉਂਦੀ ਹੁੰਦੀ। ਫਿਰ ਇਹਦਾ ਮਤਲਬ ਕਿਸੇ ਵਿਧਾਇਕ ਦੀ, ਚਲੋ ਆਪਾਂ ਵਿਧਾਇਕ ਤੱਕ ਕਿਸੇ ਵੀ ਰਹਿੰਦੇ, ਮੈਂ ਸੰਸਦ ਤੱਕ ਨਹੀਂ ਜਾਂਦਾ ਹੈਗਾ, ਮਿਲੀ ਭੁਗਤ ਹੋਈ ਹੋਣੀ ਆ। ਇਹ 3 ਕੜੀਆਂ ਨੇ ਜੁੜ ਕੇ ਉਸ ਜਾਲੀ ਪਿੰਡ ਨੂੰ ਕ੍ਰੀਏਟ ਕੀਤਾ ਔਰ ਪੈਸੇ ਖਾਦੇ ਆ। ਨਹੀਂ ਪਰ ਉੱਥੇ ਜਿਹੜਾ ਪ੍ਰਸ਼ਾਸਨ ਦਾ ਇਹ ਜਵਾਬ ਹੁਣ ਹੈਗਾ ਆ, ਮੈਂ ਕਿਹਾ ਤਾਂ ਚਲੋ ਇਨਕੁਆਇਰੀ ਚੱਲਦੀ ਆ, ਉਹ ਤੋਂ ਦੇਖਣ ਦੇ ਪਤਾ ਲੱਗੂ ਕੀ ਚੱਕਰ ਪਿਆ, ਪਰ ਉਹਨਾਂ ਦਾ ਇਹ ਮੰਨਣਾ ਹੈਗਾ, ਕਹਿੰਦੇ ਵੀ ਪੰਜਾਬੀ ਦੇ ਵਿੱਚ ਨਾਂ ਜਿਹੜਾ ਸੀਗਾ ਉਹ ਹੋਰ ਕੁਛ ਬਣਦਾ ਸੀ, ਅੰਗਰੇਜ਼ੀ ਦੇ ਵਿੱਚ ਨਾਂ ਕੁਛ ਹੋਰ ਬਣਦਾ ਸੀ। ਉਹ ਜਿਹੜੀ ਕਨਫਿਊਜ਼ਨ ਆ ਉਹ ਸਮਝ ਦੇ ਵਿੱਚ ਹੋ ਗਈ ਆ। ਅਸਲ ਦੇ ਵਿੱਚ ਇਹ ਜਿਹੜਾ ਪਿੰਡ ਆ ਉਹਨੂੰ ਸਮਝਣਾ ਜਿਹੜਾ, ਕਿਉਂਕਿ ਇੰਗਲਿਸ਼ ਵਿੱਚ ਕਹਿੰਦਾ ਅਸੀਂ
ਲਿਖਦੇ ਰਹੇ ਆ, ਉਹ ਪਿੰਡ ਜਿਹੜਾ ਆ ਪੰਜਾਬੀ ਦੇ ਵਿੱਚ ਕੁਝ ਹੋਰ ਸਮਝ ਪਰ ਲੱਗਦੀ ਦਲਜੀਤ ਸੀ। ਜੀ, ਹਾਂਜੀ ਮੰਨ ਲਓ ਇਸ ਚੀਜ਼ ਨੂੰ ਆਪਾਂ ਅਦਾਲਤ ਦੇ ਵੀ ਡਿਸਕਸ ਕਰਦੇ ਹਾਂ ਤਾਂ ਤੁਹਾਡਾ ਜੱਜ ਸਾਹਿਬਾਨ ਹੈ ਜਾਂ ਕੋਈ ਠੀਕ ਠਾਕ ਵਕੀਲ ਵੀ ਇਹ ਕਹੂਗਾ ਵੀ ਜੇ ਤੁਹਾਨੂੰ ਕਨਫਿਊਜ਼ਨ ਪੈ ਰਿਹਾ ਆ, ਤੁਹਾਡਾ ਜਿਹੜਾ ਅਮਲਾ ਫਿਲਾ ਤਨਖਾਹ ਲੈਂਦਾ ਆ, ਤੁਸੀਂ ਜਾ ਕੇ ਉਸ ਪਿੰਡ ਦੇ ਵਿੱਚ ਪੈਰ ਪਾ ਕੇ ਨਹੀਂ ਦੇਖ ਸਕਦੇ ਵੀ ਆਹੀ ਪਿੰਡ ਦੀ ਗੱਲ ਹੋਣ ਡਈ, ਆਹੀ ਦਾ ਨਾਮ ਆ, ਜਾਂ ਤੁਸੀਂ ਡਾਟਾਬੇਸ ਤੋਂ ਚੈੱਕ ਨਹੀਂ ਕਰ ਸਕਦੇ। ਐਡਾ ਕਨਫਿਊਜ਼ਨ ਹੈ ਨਹੀਂ ਸੀ ਜਿਹੜਾ ਇਹਨਾਂ ਨੇ ਜਾਣ ਬੁੱਝ ਕੇ ਪਵਾਇਆ ਗਿਆ ਆ। ਉਹ ਚਲੋ ਹੁਣ ਬਹਾਨੇ ਤਾਂ ਲੱਗਣੇ ਹੀ ਆ। ਹੁਣ ਗੱਲ ਇੱਥੇ ਨਹੀਂ ਮੁੱਕਦੀ ਹੈਗੀ। ਆਪਣੇ ਕੋਲ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਮਾਮਲਾ ਆਇਆ ਜੀ, ਪਿੰਡ ਮੇਰੇ ਖਿਆਲ ਹੈਗਾ ਜੀ ਕਿਲਾ ਰਾਏ ਪਿੰਡ ਆ ਤੁਹਾਨੂੰ, ਜੇ ਮੈਂ ਠੀਕ ਬੋਲਾਂ। ਉੱਥੇ ਕੀ ਹੋਇਆ ਆ, ਨਵੀਂ ਪੰਚਾਇਤ ਆਈ ਆ, ਉਹ ਮੈਨੂੰ ਲੱਗਦਾ ਸ਼ਾਇਦ ਪੜ੍ਹਿਆ ਲਿਖਿਆ ਦੀ ਆ ਗਈ ਹੋਊਗੀ ਜਾਂ ਵਧੀਆ ਨੌਜਵਾਨ ਹੋਣਗੇ। ਉਹਨਾਂ ਨੇ ਦੇਖਿਆ ਵੀ ਚਲੋ ਆਪਾਂ ਤਾਂ ਕੰਮ ਕਰਨਾ ਹੀ ਆ, ਪਿਛਲੀ ਪੰਚਾਇਤ ਦੇ ਜਿਹੜਾ ਕੰਮਾਂ ਨੂੰ ਦੇਖ ਲਈ, ਆਪਾਂ ਦੇਖੀਏ ਫੰਡ ਫੁੰਡ ਆਪਣੇ ਕੋਲ ਕੀ ਆ। ਉਹਨਾਂ ਨੂੰ ਲੱਗਾ ਵੀ 3 ਤੋਂ 3.5 ਲੱਖ ਰੁਪਈਆ ਇਸ ਪਿੰਡ ਦੀ ਪਿਛਲੀ ਪੰਚਾਇਤ ਨੇ, ਸਾਬਕਾ ਪੰਚਾਇਤ ਨੇ ਨਲਕਿਆਂ ਤੇ ਲਾਇਆ, ਵੀ ਫਲਾਨੀ ਜਗ੍ਹਾ ਲਾਇਆ, ਫਲਾਨੀ ਫਿਰਨੀ ਤੇ ਲਾਇਆ, ਉੱਥੇ ਲਾਇਆ, ਮਹੱਲੇ 'ਚ ਲਾਇਆ, ਵਿਹੜਾ ਬੂੜਾ ਵੀ ਉਹਦਾ ਬਣਾਇਆ, ਸਾਰਾ ਕੁਝ ਕੀਤਾ। ਤੇ ਉਹ ਜਦੋਂ ਉਹਨੇ ਤਸਦੀਕ ਕੀਤੀ, ਨਾ ਕੋਈ ਨਲਕਾ ਲੱਭਿਆ, ਨਾ ਕੋਈ ਉੱਥੇ ਵਿਹੜਾ ਮਿਲਿਆ। ਸੋ ਇਹਦਾ ਮਤਲਬ ਗ੍ਰਾਂਟ ਆਈ ਸੀਗੀ, ਪਿਛਲੀ ਪੰਚਾਇਤ ਸੀਗੀ, ਮਿਲੀ ਭੁਗਤ ਦੇ ਨਾਲ ਅਫਸਰਸ਼ਾਹੀ ਤੋਂ ਬਗੈਰ ਤਾਂ ਕੁਝ ਹੋਇਆ ਨਹੀਂ ਹੋਣਾ। ਉਹ ਨਲਕੇ ਲੱਗੇ ਹੀ ਨਹੀਂ। ਅੱਛਾ, ਉਹ ਹੈ ਹੀ ਨਹੀਂ ਗੇ, ਉਹ ਨਲਕੇ ਅਸਲ 'ਚ ਲੱਗੇ ਹੀ ਨਹੀਂ ਹੈਗੇ। ਉਹ ਪਤਾ ਨਹੀਂ ਤਾਂ ਅੰਡਰਗਰਾਊਂਡ ਦੇ ਨਲਕੇ ਲੱਗ ਗਏ, ਉਹ ਪਤਾ ਨਹੀਂ ਜ਼ਮੀਨ ਉਹਨਾਂ ਨੂੰ ਖਾ ਗਈ ਤੇ ਉਹਦੀ ਉਹ ਗ੍ਰਾਂਟ ਖਾ ਗਏ। ਹੁਣ ਇਹਦੇ ਵਿੱਚ ਤੁਸੀਂ ਐਗਜ਼ਾਮਪਲਾਂ ਸੁਣੋ, ਇਹ ਪੰਜਾਬ ਦੀਆਂ ਐਗਜ਼ਾਮਪਲਾਂ ਆਈਆਂ, ਮੈਂ 3-4 ਲੈ ਕੇ ਆਇਆ ਆ। ਹੋਰ ਪਤਾ ਨਹੀਂ ਹੁਣ RTI ਨਹੀਂ ਨਿਕਲਦੀਆਂ ਕਿ ਨਹੀਂ ਪਤਾ ਲੱਗਦਾ, ਜਿਹੜੇ ਨਿਕਲ ਕੇ ਆ ਗਈਆਂ ਆ। ਕਿਸੇ ਪਿੰਡ ਦੇ ਵਿੱਚ ਦਿਖਾਇਆ ਗਿਆ ਕਿ ਇੰਨਾ ਖਰਚਾ ਹੋ ਗਿਆ ਆ ਕਿ ਅਸੀਂ ਛੱਪੜ ਦੀ ਸਫਾਈ ਕਰਾਈ ਸੀ, ਉੱਥੇ JCB ਖੜੀ ਆ, ਫਲਾਨਾ ਧਮਕੜਾ ਆ, ਤੇ ਉਹ ਛੱਪੜ ਹਜੇ ਵੀ ਉੱਦੇ ਗੰਦ ਨਾਲ ਭਰਿਆ, ਉੱਥੇ ਕੋਈ JCB ਕੁਛ ਨਹੀਂ ਸੀਗਾ, ਉਹ ਪੈਸੇ ਖਾ ਗਏ। ਤੇ ਕਮਿਊਨਿਟੀ ਸੈਂਟਰ ਨੂੰ ਕਹਿੰਦੇ ਜੀ ਪੈਸਾ ਆਇਆ ਆ, ਉਹ ਕਮਿਊਨਿਟੀ ਸੈਂਟਰ ਦੇ ਉਹ ਕਹਿ ਲਓ ਵੀ ਨੀਹਾਂ ਨੂੰ ਰੱਖ ਕੇ ਲੈਂਟਰ ਜਿਹਾ ਪਾਤਾ, ਨਾ ਉੱਥੇ ਕੋਈ ਲੱਕੜ ਦਾ ਕੰਮ ਹੋਇਆ, ਨਾ ਤਾਕੀਆਂ ਬਾਰੇ ਲੱਗਿਆ, ਕੁਝ ਨਹੀਂ ਲੱਗਾ। ਪਤਾ ਇਹ ਲੱਗਾ ਵੀ 2-3 ਮਹੀਨਿਆਂ ਦੇ ਵਿੱਚ ਉਹਦੇ ਸਰਪੰਚ ਤੇ ਇੱਕ ਨਾਲ ਦੇ ਉਹਦੇ ਪੰਚਾਇਤ ਮੈਂਬਰ ਜਿੰਨਾ ਉਹਦੀ ਸਿਟੀ ਰਲਦੀ ਸੀ, ਉਹਨਾਂ ਦੀਆਂ ਕੋਠੀਆਂ ਉੱਥੇ ਜ਼ਰੂਰ ਬਣਨੀਆਂ ਸ਼ੁਰੂ ਹੋ ਗਈਆਂ। ਤੇ ਸਿਵਿਆਂ ਦੇ ਲਈ ਕਹਿੰਦੇ ਗ੍ਰਾਂਟ ਆਈ ਹੈ ਕਿਸੇ ਪਿੰਡ ਦੇ ਵਿੱਚ ਕਿ ਇੱਥੇ ਸ਼ੈੱਡ ਪੈਣੇ ਆ ਜੀ, ਇੱਥੇ ਮੀਂਹ ਕਣੀ ਦੇ ਵਿੱਚ ਬਹੁਤ ਔਖਾ ਹੁੰਦਾ, ਨਾਲ ਥੰਮੇ ਥੁੰਮੇ ਵੀ ਬਣਾ ਦਾਂਗੇ। ਉਹ ਵੀ ਕਹਿੰਦੇ ਵੀ ਉੱਧਰ ਕੋਠੀ ਤਾਂ ਕਿਸੇ ਹੋਰ ਦੀ ਪੈਣ ਲੱਗ ਪਈ ਆ। ਤੇ ਉੱਥੇ ਇਹ ਸਾਰੀਆਂ ਐਗਜ਼ਾਮਪਲਸ ਇਹਨਾਂ ਇਹ RTI ਦੇ ਵਿੱਚੋਂ ਨਿਕਲ ਕੇ ਆਏ, ਜਦੋਂ ਕਿਸੇ ਨੂੰ ਲੱਗਾ ਕਿ ਯਾਰ ਪੈਸਾ ਤਾਂ ਆਇਆ ਪਿੰਡ 'ਚ, ਲੱਗਾ ਲੁੱਗਾ ਤਾਂ ਹੈ ਨਹੀਂ ਗਾ ਵੀ ਚਲੋ ਕਢਾ ਲੈਂਦੇ ਆ ਜੀ। ਸੋ ਇਹ ਕੁਛ ਵਿੱਚੋਂ ਪਰਸੈਂਟੇਜ ਉਹਦਾ ਇੱਕ ਕਾਰਨ ਇਹ ਵੀ ਆ ਕਿ ਜੇ ਇਹਦੇ ਆਪਾਂ ਹੋਰ ਸਮੇਟੀ ਆਪਾਂ ਗੱਲ ਨੂੰ, ਕਿ ਜਿਹੜਾ ਪੈਸਾ ਆਉਂਦਾ ਆ, ਅਸੀਂ ਜਿੱਦਾਂ ਲੀਡਰਾਂ ਤੇ ਸਿੱਧਾ ਬਲੇਮ ਕਰ ਦਿੰਦੇ ਆ ਕਿ ਜੀ ਫਲਾਨਾ ਬੰਦਾ ਖਾਂਦਾ, ਮੁੱਖ ਮੰਤਰੀ ਖਾ ਗਿਆ, ਮਿਨਿਸਟਰ ਖਾ ਗਿਆ, ਪਰ ਘੱਟ ਤਾਂ ਅਸੀਂ ਵੀ ਹੈ ਨਹੀਂ ਗੇ ਜਿੰਨਾ ਕੁ ਸਾਡਾ ਸੂਤ ਲੱਗਦਾ। ਗੱਲ ਇਹ ਆ ਵੀ ਤੁਹਾਡਾ ਹੱਥ ਕਿੰਨਾ ਕੁ ਪੈਂਦਾ ਆ। ਜੇ ਸਾਡਾ ਹੱਥ ਜਿਹੜਾ ਆ ਪੰਚ ਦੇ ਤੌਰ ਦੇ ਉੱਤੇ ਪੈਂਦਾ, ਫਿਰ ਆਪਾਂ ਵੀ ਮੌਕਾ ਜਾਣ ਨਹੀਂ ਦਿੰਦੇ। ਇਹ ਜ਼ਰੂਰ ਹੈਗਾ ਆ ਵੀ ਉਂਗਲਾਂ ਦੂਜੇ ਵੱਲ ਜਿਹੜੀਆਂ ਕਰਨੀਆਂ ਆ ਉਹ ਬਹੁਤ ਸੌਖੀਆਂ ਹੋ ਜਾਂਦੀਆਂ। ਦੇਖੋ ਦਲਜੀਤ, ਇਹਦੇ ਵਿੱਚ ਕੀ ਆ, ਜੇ ਆਪਾਂ ਇਹਨਾਂ ਗੱਲ ਨੂੰ ਸਮੇਟਣਾ ਹੋਵੇ, ਕੱਲੀ ਪੰਚਾਇਤ ਦੇ ਹੱਥ ਬਹੁਤ ਵੱਡੇ ਕੱਟੇ ਹੁੰਦੇ ਆ, ਉਹ ਇੱਦਾਂ ਨਹੀਂ ਤੁਰ ਸਕਦੇ, ਕਿਉਂਕਿ ਪੰਚਾਇਤਾਂ ਨੂੰ ਵੀ ਨਾਲ ਪੰਚਾਇਤ ਜਿਹੜੇ ਪੰਚ ਉਹਨਾਂ ਨੂੰ ਵੀ ਨਾਲ ਲੈਣਾ ਪੈਣਾ। ਸਰਪੰਚ ਇਕੱਲਾ ਭੱਜ ਨਹੀਂ ਸਕਦਾ ਹੈਗਾ, ਉਹ ਗੱਲਾਂ ਨਹੀਂ ਰਹੀਆਂ ਹੈਗੀਆਂ। ਸਰਪੰਚ ਨੇ ਅਫਸਰਸ਼ਾਹੀ ਦੇ ਨਾਲ ਹੱਥ ਮਿਲਾਉਣਾ ਹੁੰਦਾ ਤੇ ਵਿੱਚ ਕੋਈ ਨਾ ਕੋਈ ਨੇਤਾ ਆ ਕੇ ਬੜੇ ਜਾਂਦਾ ਆ। ਜੇ ਹੁਣ ਪੰਚਾਇਤ ਦੀ ਪੰਜਾਬ ਦੀ ਰਵਾਇਤੀ ਇਹ ਚੱਲ ਪਈ ਆ ਵੀ ਪੰਚਾਇਤੀ ਚੋਣਾਂ ਇੱਕ ਜੰਗ ਦਾ ਮੈਦਾਨ ਬਣ ਗਿਆ, ਵੀ ਅੱਗੇ ਤਾਂ ਹੁੰਦਾ ਵੀ 5-10 ਲੱਖ ਦੇ ਵਿੱਚ ਹੁੰਦਾ, ਹੁਣ ਤਾਂ 25-30 ਲੱਖ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ। ਜਿਹੜਾ ਸਰਪੰਚ 25-30 ਲੱਖ ਲਾ ਕੇ ਆਇਆ ਆ, ਉਹ ਭਾਈ ਫਿਰ ਹੁਣ ਆਹੀ ਕੁਛ ਕਰੂਗਾ, ਹੋਰ ਫਿਰ ਹੁਣ ਕੀ ਮਜਬੂਰੀ ਆ, ਹੁਣ ਕਰੂਗਾ ਹੀ ਉਹ। ਬਿਲਕੁਲ ਨਹੀਂ, ਐਤਕੀ ਤਾਂ ਕਰੋੜਾਂ ਤੱਕ ਜਿਹੜੀਆਂ ਗੱਲਾਂ ਗਈਆਂ। ਪਰ ਦੇਖੋ ਇਹ ਆ ਕਿ ਜਿਹੜੇ ਸਾਡੇ ਜਿੰਨੇ ਵੀ ਕਹਿ ਲਓ ਕਿ ਲੋਕਤੰਤਰ ਨੂੰ ਸਾਂਭਣ ਵਾਲੇ ਜਿਹੜੇ ਸਾਡੇ ਲੋਕ ਨੇ, ਇਹਨਾਂ ਨੂੰ ਜ਼ਰੂਰ ਚਾਹੀਦਾ ਆ ਵੀ ਮਿਸਾਲ ਇੱਕ ਆਪਣੇ ਆਪ ਨੂੰ ਪੈਦਾ ਕਰੋ। ਜੇ ਤੁਸੀਂ ਇੱਦਾਂ ਹੁਣ ਪਤਾ ਲੱਗ ਜਾਂਦਾ ਆ ਕਰਪਸ਼ਨ ਦਾ, ਫਿਰ ਬਾਅਦ ਵਿੱਚ ਪੀੜ੍ਹੀਆਂ ਤੱਕ ਉਹ ਜਿਹੜਾ ਇੱਕ ਅੱਲ ਪੈ ਜਾਂਦੀ ਆ ਵੀ ਇੱਦਾਂ ਜਿਹੜੇ ਬੰਦੇ ਆ ਤੁਹਾਡੇ ਕਰਦੇ ਰਹੇ ਆ। ਇਸ ਕਰਕੇ ਜ਼ਰੂਰ ਇਹ ਸੋਚਣ ਦੀ ਗੱਲ ਬਣਦੀ ਆ। ਅਤੇ ਲਸਾੜਾ ਸਾਹਿਬ ਕਾਫੀ ਟਾਈਮ ਵੀ ਹੋ ਗਿਆ, ਅਤੇ ਆਪਣੇ MLA ਸਾਹਿਬ ਹੈਗੇ ਆ ਜਲਾਲਾਬਾਦ ਤੋਂ, ਜਗਦੀਪ ਸਿੰਘ ਗੋਲਡੀ, ਉਹਨਾਂ ਦੀ ਕਜ਼ਨ ਸਿਸਟਰ ਹੀ ਆ ਉਹਨਾਂ ਦੀ, ਅਤੇ ਉਹਨਾਂ ਦੇ ਐਕਸੀਡੈਂਟ ਦੇ ਵਿੱਚ ਮੌਤ ਹੋਈ ਆ। ਇਹ ਵੀ ਇੱਕ ਵਿਵਾਦ ਦਾ ਕਾਰਨ ਬਣਿਆ ਕਿ ਸਾਡੇ ਜਿਹੜੇ ਐਕਸੀਡੈਂਟ ਰੋਡ ਦੇ ਉੱਤੇ ਹੁੰਦੇ ਆ, ਵੈਸੇ ਤਾਂ ਉਦੋਂ ਹੀ ਚਰਚਾ ਦੇ ਵਿੱਚ ਆਉਂਦੇ ਜਦੋਂ ਕੋਈ ਵੱਡੇ ਬੰਦੇ ਦੀ ਗੱਲ ਹੁੰਦੀ ਆ। ਇਹ ਤਾਂ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਹੜੇ ਆਮ ਲੋਕ ਆ, ਅਖਬਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਜ਼ ਹੀ ਦਰੜੇ ਜਾਂਦੇ ਆ। ਸਾਡੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਆ, ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ। ਲਾਇਸੈਂਸ ਸਾਰਿਆਂ ਦੇ ਕੋਲ ਆ, ਪਰ ਗੱਡੀ ਚਲਾਉਣੀ ਕਿੱਦਾਂ ਆ, ਦੂਜੇ ਨੂੰ ਰਾਹ ਕਿੱਦਾਂ ਦੇਣਾ, ਇਹਦੇ ਬਾਰੇ ਨੌਲੇਜ ਸਾਨੂੰ ਕੋਈ ਨਹੀਂ। ਪਾਰਕ ਕਿੱਥੇ ਕਰਨੀ ਗੱਡੀ, ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈਗੀ। ਅਤੇ ਇਹ ਸ਼ਾਇਦ ਅਸੀਂ ਡਿਫਰੈਂਸ ਤਾਂ ਹੀ ਦੱਸ ਸਕਦੇ ਹਾਂ ਜਦੋਂ ਜਿਹੜੇ ਬਾਹਰਲੀਆਂ ਕੰਟਰੀਜ਼ ਵਾਲੇ ਹੈਗੇ ਆ, ਜਿਹੜੇ ਇੰਡੀਆ ਵਾਲੇ ਸ਼ਾਇਦ ਇਸ ਗੱਲ ਨੂੰ ਨਾ ਨੋਟ ਕਰਦੇ ਹੋਣ, ਉਹਨਾਂ ਲਈ ਇਹੀ ਸ਼ਾਇਦ ਸਹੀ ਲੱਗਦਾ ਹੋਵੇ। ਪਰ ਜਦੋਂ ਜਾਨ ਇੱਦਾਂ ਜਾਂਦੀ ਆ ਨਜਾਇਜ਼, ਨਿਰਦੋਸ਼, ਅਤੇ ਉਸ ਵੇਲੇ ਦੁੱਖ ਤਾਂ ਜ਼ਰੂਰ ਲੱਗਦਾ।
ਸੀਐਮ ਮਾਨ ਸਾਹਿਬ ਨੇ ਪਿਛਲੇ 3-4 ਮਹੀਨਿਆਂ ਤੋਂ ਜਾਣੀ ਇੱਕ ਨਾਅਰਾ ਛੱਡਿਆ ਹੋਇਆ ਸੀਗਾ ਵੀ ਇਹ ਸੜਕੀ ਅੱਤਵਾਦ ਆ, ਜਿਹੜੀ ਰੈਸ਼ ਡਰਾਈਵਿੰਗ ਆ ਜਾਂ ਤੁਸੀਂ ਰੂਲਸ ਨਹੀਂ ਫੋਲੋ ਕਰਦੇ, ਐਕਸੀਡੈਂਟ ਹੁੰਦੇ ਆ, ਮਰਦੇ ਆ। ਉਹਨਾਂ ਨੇ ਇਹਦੇ ਲਈ ਫਿਰ ਨਾ ਕਿ SSF ਫੋਰਸ ਗਠਨ ਕੀਤੀ, ਨੌਜਵਾਨਾਂ ਵਿੱਚ ਭਰਤੀ ਕੀਤੇ ਸੀਗੇ। ਉਹ ਚਲੋ ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਂ ਨਹੀਂ ਹੈਗੇ, ਪਰ ਕਿਤੇ ਕਿਤੇ ਉਹਨਾਂ ਦਾ ਕੰਮ ਦਿਖਦਾ ਵੀ ਆ ਕਿ ਜਦੋਂ ਵੀ ਕਿਤੇ ਹਾਈਵੇ 'ਤੇ ਜਾਂ ਕਿਤੇ ਵੀ ਕੋਈ ਪੰਗਾ ਪੈਂਦਾ ਤਾਂ ਇਹ ਕੋਸ਼ਿਸ਼ ਕਰਦੇ ਆ ਕਿ ਨੌਜਵਾਨ ਮੁੰਡੇ ਪੜ੍ਹੇ ਲਿਖੇ ਆ, ਜਾਂਦੇ ਆ ਉੱਥੇ ਫਸਟ ਏਡ ਦਿੰਦੇ ਆ ਔਰ ਸਾਰਾ ਕੁਝ ਠੀਕ ਠਾਕ ਕਰਨ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਇੰਨੇ ਕੁ ਨਾਲ ਵੀ ਇਹ ਵੱਡੀਆਂ ਘਟਨਾਵਾਂ ਨਹੀਂ ਰੁਕ ਪਾਉਣੀਆਂ, ਕਿਉਂਕਿ ਇਹਦੇ ਵਿੱਚ ਹੋਰ ਬਹੁਤ ਕੁਝ ਕਰਨੇ ਵਾਲਾ ਆ। ਜਿਹੜੀ ਤੁਸੀਂ MLA ਭੈਣ ਦੀ ਮੌਤ ਦੀ ਗੱਲ ਕੀਤੀ ਆ, ਦੇਖੋ ਕਿਸੇ ਦੀ ਮੌਤ ਹੋਈ ਆ, ਉਹ ਚਾਹੇ MLA ਸੀ, ਜਨ ਸਧਾਰਨ ਸੀਗਾ, ਮੌਤ ਹੀ ਆ। ਉੱਥੇ ਸਾਡੀ ਕਹਿ ਲਓ ਵੀ ਹਮਦਰਦੀ ਆ ਉਹਨਾਂ ਦੇ ਨਾਲ, ਅਤੇ ਇਸ ਤਰ੍ਹਾਂ ਦੀ ਮੌਤਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਹੁਣ MLA ਦੇ ਕਹਿ ਲਓ ਕਿ ਭੈਣ ਦੀ ਕਜ਼ਨ ਕਹਿੰਦੇ ਆ, ਪਤਾ ਨਹੀਂ ਹੁਣ ਸਖੀ ਭੈਣ ਆ ਜਾਂ ਕਿੱਦਾਂ ਰਿਸ਼ਤੇਦਾਰੀ 'ਚੋਂ ਆ, ਚਲੋ ਸਾਡੇ ਵੀ ਭੈਣ ਜੀ ਲੱਗੇ। ਜੇ ਹੁਣ ਉਹਨਾਂ ਦੀ ਮੌਤ ਹੋਈ ਆ, ਹੁਣ ਹੋ ਹੱਲਾ ਬਹੁਤ ਹੋਇਆ, ਉੱਦਾਂ ਹਜ਼ਾਰਾਂ ਲੋਕ ਮਰਦੇ, ਉਦੋਂ ਤੁਸੀਂ ਹੋ ਹੱਲਾ ਨਹੀਂ ਕਰਦੇ ਹੈਗੇ। ਠੀਕ ਹੈ ਜੀ। ਗੋਲਡੀ ਕੰਬੋਜ ਹੁਣੇ ਜਲਾਲਾਬਾਦ ਤੋਂ ਜਿਹੜੇ ਵਿਧਾਇਕ ਆ, ਉਹਨਾਂ ਦੇ ਪਰਿਵਾਰ 'ਚੋਂ ਸੀਗੇ, ਉਹਨਾਂ ਦੇ ਭੈਣ ਜੀ, ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਆ ਉਹ ਬਠਿੰਡਾ ਹਸਪਤਾਲ ਦੇ ਵਿੱਚ ਐਡਮਿਟ ਸੀਗੇ, ਕਿਸੇ ਜਿਹੜੇ ਇਲਾਜ 'ਚ ਹੋਣੇ ਆ, ਖਬਰ ਲੈਣ ਜਾਣਾ ਹੋਣਾ ਆ, ਹਾਈਵੇ 'ਤੇ ਸੀਗੇ। ਉਹ ਟਰੱਕ ਦਾ ਡਰਾਈਵਰ, ਜਿੱਦਾਂ ਆਦਤ ਹੁੰਦੀ ਨਾ ਟਰੱਕਾਂ ਦੇ ਡਰਾਈਵਰਾਂ ਨੂੰ, ਚਲੋ ਸਾਰੇ ਮਾੜੇ ਨਹੀਂ ਹੁੰਦੇ, ਕੁਛ ਧੁੰਦ ਦਾ ਵੀ ਰੀਜ਼ਨ ਹੋ ਸਕਦੇ ਆ ਕਿ ਜੇ ਤੁਹਾਡਾ ਕੋਈ ਵੱਡੀ ਗੱਡੀ ਜਾਂ ਛੋਟੀ ਗੱਡੀ ਵੀ ਚਾਹੇ ਵੱਡੀ ਆ, ਜੇ ਖਰਾਬ ਹੋ ਹੀ ਗਈ ਹੈ ਤਾਂ ਜਾਂ ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸਾਈਡ 'ਤੇ ਕਰੋ। ਠੀਕ ਹੈ ਜੀ। ਜੇ ਫਿਰ ਤੁਸੀਂ ਉੱਥੇ ਹੀ ਰੁਕਣਾ ਹੀ ਆ ਵੀ ਉਹ ਨਹੀਂ ਤੁਸੀਂ ਮੂਵ ਕਰ ਸਕਦੇ, ਕੋਈ ਹੈਜ਼ਰਡਸ ਲਗਾਓ, ਕੋਈ ਕੁਛ ਪਤਾ ਤਾਂ ਲੱਗੇ ਨਾ, ਕੁਛ ਵੀ ਜਾਂ ਕੋਈ ਸਿਸਟਮ ਹੋਵੇ। ਹੈਜ਼ਰਡ ਲਾਈਟ ਤਾਂ ਮੈਂ ਹੁਣ ਇੰਡੀਆ ਵੀ ਜਾ ਕੇ ਆਇਆ ਰੀਸੈਂਟਲੀ, ਮੈਨੂੰ ਲੱਗਦਾ ਲੋਕਾਂ ਨੂੰ ਇਹਦੇ ਬਾਰੇ ਦੱਸਿਆ ਨਹੀਂ ਜਾਂਦਾ ਵੀ ਹੈਜ਼ਰਡ ਲਾਈਟ ਵੀ ਕੋਈ ਚੀਜ਼ਾਂ ਹੁੰਦੀਆਂ। ਕੁਛ ਕਹਿ ਲਓ ਕਿ ਜਿਹੜਾ ਆਪਣਾ ਟਰਾਂਸਪੋਰਟ ਦਾ ਸੰਵਿਧਾਨ ਆ ਜਾਂ ਕਾਨੂੰਨ ਆ, ਉਹਦੇ ਵਿੱਚ ਤਾਂ ਸਾਰਾ ਕੁਛ ਲਿਖਿਆ ਹੋਇਆ ਦਲਜੀਤ ਜੀ, ਪਰ ਅਸੀਂ ਗੱਡੀਆਂ 'ਚ ਉਹ ਨਿਸ਼ਾਨ ਜਿਹੇ ਵੀ ਨਹੀਂ ਰੱਖਦੇ ਹੈਗੇ ਜਿਹੜੀ ਟ੍ਰਾਇੰਗਲ ਹੁੰਦੀ ਆ ਜੀ। ਹੈਜ਼ਰਡ ਲਾਈਟ ਤਾਂ ਕਈ ਵਾਰ ਧੁੰਦ ਦੇ ਵਿੱਚ ਨਹੀਂ ਵੀ ਪਤਾ ਲੱਗੂਗੇ, ਪਰ ਉਹ ਲਿਸ਼ਕਾਰਾ ਜ਼ਰੂਰ ਮਾਰ ਜਾਂਦੇ ਆ ਦੂਰੋਂ, ਸਮਥਿੰਗ ਪਤਾ ਲੱਗ ਜਾਂਦਾ ਆ। ਹੁਣ ਕਾਰ ਇਹਨਾਂ ਦੀ ਆਉਂਦੀ ਸੀਗੀ, ਆਪ ਵੀ ਸ਼ਾਇਦ ਹਰੀ 'ਚ ਹੋਣਗੇ, ਪਤਾ ਨਹੀਂ ਕੀ ਆ, ਮੂਹਰੇ ਟਰੱਕ ਸੀਗਾ, ਵੜ ਗਈ ਜਾ ਕੇ ਥੱਲੇ, ਕਾਰ ਵੀ ਚੱਕਣਾ ਜ਼ਰੂਰ, ਤੇ ਉਹ ਮੌਕੇ 'ਤੇ ਉਹਨਾਂ ਦੀ ਮੌਤ ਹੋ ਗਈ। ਸੋ ਹੁਣ ਵੱਡੇ ਘਰ ਦੇ ਸੀਗੇ ਬਛਿੰਦੇ, ਤੇ ਇਸ ਕਰਕੇ ਮੀਡੀਆ ਦੇ ਵਿੱਚ ਸੁਰਖੀ ਬਣ ਗਈ। ਹੁਣ ਦਲਜੀਤ ਇੱਕ ਇਹਦੇ ਵਿੱਚ ਆਪਾਂ ਨੂੰ ਵਿਚਾਰਨਾ ਪਏਗਾ। ਦੇਖੋ, ਮੈਂ ਇੱਥੇ ਜਿਹੜੇ SSF ਦੇ ਉਹ ਆਪਣੇ ਕੋਲ ਜਿਹੜੇ ਕੰਮ ਕਰਦੇ, ਮੈਂ ਉਹਨਾਂ ਨੂੰ ਕੋਈ ਥੱਲੇ ਨਹੀਂ ਲਾਉਣਾ ਚਾਹੁੰਦਾ। ਉਹਨਾਂ ਦੀ ਕੰਮ ਦੀ ਸ਼ੋਭਾ ਹੋ ਰਹੀ ਆ, ਪਰ ਉਹ ਕਹਿ ਲਓ ਵੀ ਆਟੇ ਲੂਣ ਦੇ ਬਰਾਬਰ ਆ। ਪੂਰੇ ਪੰਜਾਬ ਨੂੰ ਕਵਰ ਅਪ ਕਰਨਾ ਜਾਂ ਹਾਈਵੇ ਨੂੰ ਕਵਰ ਅਪ ਕਰਨਾ ਥੋੜ੍ਹਾ ਔਖਾ ਹੋਇਆ ਪਿਆ ਆ। ਹੁਣ ਹੈ ਕੀ ਹੈ, ਦੇਖੋ ਤਿੰਨ ਚੀਜ਼ਾਂ ਆ। ਇੱਕ ਪਾਸੇ ਦਾ ਹੈਗਾ ਜਨ ਸਧਾਰਨ, ਇੱਕ ਪਾਸੇ ਹੈਗਾ ਸਾਡੇ ਕੋਲ ਟੋਲ ਪਲਾਜ਼ੇ, ਅਤੇ ਇੱਕ ਪਾਸੇ ਸਾਡੇ ਕੋਲ ਹੈਗੀ ਸੂਬਾ ਸਰਕਾਰ। ਇਹਨਾਂ ਦੇ ਵਿੱਚ ਨਾ ਕੰਬੀਨੇਸ਼ਨ ਹੀ ਨਹੀਂ ਕੋਈ ਬਣ ਰਿਹਾ ਹੈਗਾ। ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝਣਾ ਪਏਗਾ ਕਿ ਅਸੀਂ ਜੇ ਕਿਸੇ ਟੋਲ ਪਲਾਜ਼ੇ ਦੇ ਥਰੂ ਲੰਘਣਾ ਆ, ਕਿਉਂਕਿ ਜ਼ਿਆਦਾਤਰ ਘਟਨਾਵਾਂ ਹਾਈਵੇ ਦੇ ਉੱਪਰ ਹੁੰਦੀਆਂ ਆ। ਕੋਈ ਹਾਈਵੇ ਦੇ ਉੱਪਰ ਜਿੱਦਾਂ ਆਪਣੇ ਕਹਿ ਲਓ ਕਿ ਖਾਣ ਪੀਣ ਦੇ ਢਾਬੇ ਵਗੈਰਾ ਹੁੰਦੇ ਆ, ਟਰੱਕ ਖੜਾ ਕਰ ਦੇਣਾ, ਅੱਧਾ ਕੁ ਅੰਦਰ ਅੱਧਾ ਕੁ ਬਾਹਰ ਆ, ਜਾਂ ਟਰੱਕ ਸਾਡਾ ਖਰਾਬ ਹੋ ਗਿਆ। ਕਈ ਵਾਰ ਮਜਬੂਰੀ ਵੀ ਵੈਸੇ ਬਣ ਜਾਂਦੀ ਹੈ ਡਰਾਈਵਰ ਦੀ ਕਿ ਐਡੀ ਵੱਡੀ ਗੱਡੀ ਹੁਣ ਖਰਾਬ ਹੋ ਗਈ, ਮੈਂ ਉਹਨੂੰ ਖਿੱਚ ਕੇ ਕਿੱਥੇ ਕਰ ਦੇਵਾਂ ਐਟ ਏ ਟਾਈਮ। ਕੋਈ ਨਾ ਕੋਈ ਫੈਸਿਲਿਟੀ ਹੋਣੀ ਚਾਹੀਦੀ ਹੈ ਕਿ ਮੈਂ ਕਾਲ ਕਰਾਂ, ਉਹ ਫਟਾਫਟ ਆ ਕੇ ਉਹਨੂੰ ਰਿਕਵਰ ਕਰਨ। ਅਸਲ ਦੇ ਵਿੱਚ ਕੀ ਆ, ਜੇ ਅਸੀਂ ਥੋੜ੍ਹੇ ਜਿਹੇ ਤੋਂ ਜਾਣੂ ਹੋਈਏ, ਅਸੀਂ ਪੰਜਾਬ ਵਾਸੀ ਇੰਨੀ ਟੋਲ ਆ ਜੀ, ਅਸੀਂ ਟੋਲ ਦੇਈ ਜਾਂਦੇ ਹਾਂ। ਤੁਸੀਂ ਜੀ ਫਾਸਟ ਟੈਗ ਲਾਉਣਾ ਆ, ਉਹ ਧੱਕੇ ਨਾਲ ਫਾਸਟ ਟੈਗ ਵੀ ਲਗਾਈ ਜਾਂਦੇ ਆ। ਜੇ ਤੁਸੀਂ ਉੱਤੇ ਜਾ ਕੇ ਥੋੜ੍ਹਾ ਜਿਹਾ ਕੋਈ ਗੱਲਬਾਤ ਕਰਦੇ ਆ ਤਾਂ ਉਹਨਾਂ ਆਪਣੇ ਗੁੰਡੇ ਵੀ ਪਾਲੇ ਹੋਏ ਆ, ਉਹ ਵੀ ਤੁਹਾਡੇ ਛੇਤਰ ਜੜ ਦਿੰਦੇ ਆ। ਲੇਕਿਨ ਅਸੀਂ ਫਿਰ ਵੀ ਜਿਹੜੇ ਪੰਜਾਬ ਨਿਵਾਸੀ ਆ, ਇਹ ਭੁੱਲੀ ਜਾਂਦੇ ਆ ਕਿ ਭਾਈ ਜੇ ਤੁਸੀਂ ਇੰਨਾ ਟੋਲ ਦਿੰਦੇ ਹੋ, ਚਾਹੇ ਉਹ ਮਰ ਕੇ ਤੁਸੀਂ ਦਿੰਦੇ ਹੋ, ਰੋਕ ਕੇ ਦਿੰਦੇ ਹੋ, ਤੁਹਾਡੇ ਅਧਿਕਾਰ ਵੀ ਆ, ਤੁਸੀਂ ਕੁਛ ਪੁੱਛ ਵੀ ਸਕਦੇ ਇਹਨਾਂ ਨੂੰ ਵੀ ਤੁਸੀਂ ਆਹ ਤੁਹਾਨੂੰ ਫੈਸਿਲਿਟੀਜ਼ ਦਿੰਦੇ ਆ। ਫੈਸਿਲਿਟੀਜ਼ ਕੀ ਆ ਕਿ ਜੇ ਇੱਕ ਕੋਈ ਟੋਲ ਪਲਾਜ਼ਾ ਆ, ਉਹਦਾ ਇੱਕ ਅਧਿਕਾਰਤ ਖੇਤਰ ਹੁੰਦਾ ਜਿਹਦੇ ਲਈ ਉਹ ਰਿਸਪੌਂਸੀਬਲ ਆ। ਇੱਕ ਟੋਲ ਪਲਾਜ਼ੇ ਲਈ ਘੱਟ ਤੋਂ ਘੱਟ ਉਹਨਾਂ ਕੋਲ ਐਂਬੂਲੈਂਸ ਵੀ ਹੋਵੇ, ਉਹਨਾਂ ਕੋਲ ਆਪਣੇ ਟੋਹ ਟਰੱਕ ਵੀ ਹੋਣ, ਉਹਨਾਂ ਕੋਲ ਵਾਸ਼ਰੂਮ ਦੀਆਂ ਫੈਸਿਲਿਟੀਜ਼ ਵੀ ਹੋਣ, ਪਲੱਸ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਟੀਕੂਲਰ ਟਾਈਮ ਤੋਂ ਵੱਧ ਉੱਥੇ ਗੱਡੀ ਖੜੀ ਕਰਦੇ, ਤੁਸੀਂ ਉਹਨੂੰ ਫ੍ਰੀ ਲਗਾਉਣਾ ਹੈ। ਹਾਂ, ਹੁਣ ਤੁਸੀਂ ਇਹ ਮੈਂ ਆਪਣੀ ਹੁਣ ਇਹ ਦੱਸਦਾ ਕਿ ਮੈਂ ਹੁਣ ਇੰਡੀਆ ਜਾ ਕੇ ਮੈਂ ਵੀ ਇਹੀ ਗੱਲਾਂ ਕਰਦਾ ਸੀ ਜੋ ਆ, ਕਿਉਂਕਿ ਇਹ ਕਾਨੂੰਨ ਆ, ਇਹ ਕਾਨੂੰਨ ਦੀ ਆਪਾਂ ਗੱਲ ਕਰਦੇ ਨੇ ਵੀ ਕਾਨੂੰਨ ਤਾਂ ਬਣਿਆ ਹੋਇਆ ਹੈ। ਹੁਣ ਤੁਸੀਂ ਇਹ ਦੇਖੋ ਵੀ ਇਹੀ ਸਵਾਲ ਮੈਂ ਉੱਥੇ ਜਾ ਕੇ ਕੀਤਾ, ਉਹ 10-12 ਗੁੰਡੇ ਟਾਈਪ ਇੱਕ ਤਰ੍ਹਾਂ ਕਹਿ ਲਓ, ਉਹਨਾਂ ਦੇ ਇਕੱਠੇ ਹੋ ਜਾਂਦੇ, ਉਹ ਇਕੱਠੇ ਹੋ ਜਾਂਦੇ, ਉਹ ਕਹਿੰਦੇ ਜੀ ਹਾਂਜੀ ਲੱਗਾ ਇਹ ਟਾਈਮ, ਤੁਸੀਂ ਦੱਸੋ ਕੀ ਕਰੋਗੇ।
ਬਿਲਕੁਲ ਗੁੰਡਾਗਰਦੀ ਆ। ਉਹ ਤੁਸੀਂ ਆਮ ਬੰਦਾ ਜਿਹੜਾ ਹੁੰਦਾ ਯਾਰ ਵੀ ਸਾਡਾ ਅਸੀਂ ਫੈਮਿਲੀ ਦੇ ਨਾਲ ਹੈਗੇ, ਅਸੀਂ ਇਹਨਾਂ ਦੇ ਨਾਲ ਕੀ ਬਹਿਸ ਕਰੀਏ। ਪਰ ਉੱਥੇ ਸਰਕਾਰਾਂ ਨੂੰ ਇਹ ਜ਼ਰੂਰ ਚਾਹੀਦਾ ਵੀ ਇਹ ਜਿਹੜੇ ਗੁੰਡਾ ਅਨਸਰ, ਮੈਂ ਉਹਨਾਂ ਨੂੰ ਕਹੂੰਗਾ ਕਿ ਜਦੋਂ ਕਾਨੂੰਨ ਇੱਕ ਭੰਗ ਹੋ ਗਿਆ, ਜਦੋਂ ਲੰਘਣ ਲੱਗੀ ਆ ਗੱਡੀ, ਤੁਸੀਂ ਉਹਦੇ ਲਈ ਜੋ ਤੁਸੀਂ ਕਾਨੂੰਨ ਸਰਕਾਰਾਂ ਨੇ ਬਣਾਏ ਆ, ਜੇ ਇੰਪਲੀਮੈਂਟੇਸ਼ਨ ਨਹੀਂ ਉਹਦੀ ਹੋਣੀ, ਫਿਰ ਕਾਨੂੰਨਾਂ ਦਾ ਕੀ ਫਾਇਦਾ? ਫਿਰ ਤਾਂ ਖੁੱਲ੍ਹਾ ਹੀ ਛੱਡ ਦਿਓ। ਅਤੇ ਜਿਹੜੀਆਂ ਤੁਸੀਂ ਫੈਸਿਲਿਟੀਜ਼ ਦੀ ਗੱਲ ਕਰਦੇ ਆ, ਉਹ ਤਾਂ ਗੱਲ ਹੀ ਇੱਦਾਂ ਦੀ ਕਰਦੇ ਆ। ਤੁਸੀਂ ਦੇਖਿਆ ਹੀ ਹੋਣਾ ਉਹਨਾਂ ਦੀ ਬੋਲਚਾਲ। ਅਸਲ ਵਿੱਚ ਉਹ ਵੀ ਫਰਸਟ੍ਰੇਟਡ ਬਹੁਤ ਹੋਏ ਆ, ਉਹਨਾਂ ਦੀਆਂ ਤਨਖਾਹਾਂ ਵਿਚਾਰਿਆਂ ਦੀਆਂ ਘੱਟ ਹੁੰਦੀਆਂ, ਜ਼ਿੰਮੇਵਾਰੀਆਂ ਬਹੁਤ ਹੁੰਦੀਆਂ, ਉੱਤੋਂ ਸ਼ਾਇਦ ਪ੍ਰੈਸ਼ਰ ਹੁੰਦਾ ਆ, ਉਹ ਬੰਦੇ ਹੱਸਦੇ ਤਾਂ ਹੈ ਹੀ ਨਹੀਂ। ਅਤੇ ਦੂਜਾ ਇਹ ਆ ਕਿ ਅੱਜ ਵੀ ਅਸੀਂ ਥਰਡ ਵਰਲਡ ਦੇ ਵਿੱਚ ਜੀ ਰਹੇ ਹਾਂ। ਦੇਖੋ ਟੋਲ ਇੱਧਰ ਵੀ ਆਸਟ੍ਰੇਲੀਆ ਦੇ ਵਿੱਚ ਵੀ ਲੱਗਦੇ ਆ, ਕਿਤੇ ਰੋਕਣ ਦਾ ਕੋਈ ਦੂਜਾ ਹੈ ਨਹੀਂ ਗਾ। ਔਨਲਾਈਨ ਇਹ ਸਾਰਾ ਕੁਛ ਹੋਈ ਜਾ ਰਿਹਾ ਆ। ਪਰ ਸਾਡਾ ਜਿਹੜਾ ਸਿਸਟਮ ਹੈ, ਅਸੀਂ ਕਹੀ ਤਾਂ ਜਾਂਦੇ ਹਾਂ ਵੀ ਔਨਲਾਈਨ ਪੇਮੈਂਟ ਸਾਰੀਆਂ ਕੁਛ ਹੁੰਦਾ ਆ, ਪਰ ਅਜੇ ਵੀ ਧੱਕਾ ਹੀ ਆ। ਦਲਜੀਤ ਜੀ, ਇਹਦੇ ਵਿੱਚ ਹੋਰ ਵੀ ਬਹੁਤ ਕਮੀਆਂ ਨੇ। ਚਲੋ ਜਨ ਸਧਾਰਨ ਨੂੰ ਤਾਂ ਤੁਸੀਂ ਗੁੰਡਿਆਂ ਨੇ ਕਾਬੂ ਕਰ ਲਿਆ, ਤੁਸੀਂ ਪ੍ਰੈਕਟੀਕਲ ਐਗਜ਼ਾਮਪਲ ਦੇ ਦਿੱਤੀ ਆ। ਇੱਕ ਲਾਈਨ ਪਰਫੈਕਟਲੀ ਇਹ ਬਣਾਈ ਹੁੰਦੀ ਆ ਵੀ ਵਿਧਾਇਕ ਆ ਰਿਹਾ ਜੀ, ਉਹਨੂੰ ਤਾਂ ਸੇਫ ਆ ਨਾ। ਹਾਂਜੀ, ਉਹ ਗੱਡੀਆਂ ਉਹਨਾਂ ਦੀਆਂ ਹੂਟਰ ਲਾ ਕੇ ਇੱਕ ਪੂਰਾ ਕਹ ਲਓ ਵੀ ਲਾਮ ਲਕਸ਼ ਲੰਘਦਾ ਇੱਕ ਪਾਸਿਓਂ ਜੀ, ਠੀਕ ਹੈ ਜੀ। ਉਹ ਜਿਹੜੀਆਂ ਗੱਡੀਆਂ ਉੱਥੋਂ ਤੁਸੀਂ ਲੰਘਾਈਆਂ ਆ, ਉਹ ਕਿਤੇ ਫ੍ਰੀ ਲੰਘ ਗਈਆਂ ਆ। ਉਹਨਾਂ ਦਾ ਖਰਚਾ ਵੀ ਇੱਕ ਜਨ ਸਧਾਰਨ ਨੂੰ ਪੈ ਰਿਹਾ, ਉਹ ਟੈਕਸ ਪੇਅਰ ਨੂੰ ਪੈ ਰਿਹਾ, ਉਹ ਸਾਡੀ ਜੇਬ 'ਚੋਂ ਜਾ ਰਿਹਾ। ਪਰ ਅਸੀਂ ਸਵਾਲ ਨਹੀਂ ਕਰ ਰਹੇ ਹੈਗੇ ਕਿ ਮੈਂ ਉੱਥੇ 15 ਮਿੰਟ ਤੋਂ ਖੜਾ ਆ, ਮੇਰਾ ਹੱਕ ਬਣਦਾ ਕਿ ਹੁਣ ਮੈਨੂੰ ਪੈਸੇ ਨਹੀਂ ਦੇਣੇ ਹੈਗੇ। ਸਾਨੂੰ ਫੇਰ ਵੀ ਕਿਹਾ ਜਾਂਦਾ ਤੂੰ ਪੈਸੇ ਦੇ ਕੇ ਜਾ, ਨਹੀਂ ਤਾਂ ਫਿਰ ਤੁਹਾਡੇ ਮੁੱਕੀਆਂ ਹੀ ਪੈਣਗੀਆਂ। ਉਹ ਬੰਦੇ ਸਿੱਧੇ ਆਉਂਦੇ ਆ, ਨਿਕਲ ਕੇ ਚੱਲ ਜਾਂਦੇ। ਉਹਨੂੰ ਚੁਣਿਆ ਕਿਹਨੇ ਆ? ਅਸੀਂ ਚੁਣਿਆ। ਇਹਨਾਂ ਲੀਡਰਾਂ ਨੂੰ ਤੁਸੀਂ ਹੁਣ ਚੋਣਾਂ ਹੁੰਦੀਆਂ ਜਾਂ ਤੁਹਾਡੇ ਹਲਕੇ 'ਚ ਆਉਂਦੇ, ਤੁਹਾਡੇ ਵਿਧਾਇਕ ਹੀ ਤੁਹਾਡੇ ਐਕਚੁਅਲੀ ਉਹ ਤੁਹਾਡੇ ਨੌਕਰ ਆ। ਤੁਸੀਂ ਐਵੇਂ ਸਿਰ ਚੜਾਇਆ ਹੋਇਆ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਸਵਾਲ ਕਰਦੇ ਹੈਗੇ ਵੀ ਭਾਈ ਵਿਧਾਇਕ ਸਾਹਿਬ ਇੱਥੋਂ ਗੱਡੀਆਂ ਲੈ ਕੇ ਲੰਘ ਜਾਂਦੇ ਹੋ, ਅਸੀਂ ਉਹਦੇ ਲਾਈਨ 'ਚ ਲੱਗੇ ਹੁੰਦੇ, ਸਾਡੀ ਸੁਣਵਾਈ ਨਹੀਂ ਹੁੰਦੀ, ਤੂੰ ਰੁਕਿਆ ਕਦੀ ਇੱਥੇ? ਇਹਨਾਂ ਨੇ ਸਾਨੂੰ ਵਾਸ਼ਰੂਮ ਦੇਣੇ ਆ, ਇਹਨਾਂ ਦੀ ਐਂਬੂਲੈਂਸ ਚੈੱਕ ਕੀਤੀ ਆ ਤਾਂ, ਜਾਂ ਇਹਨਾਂ ਦੇ ਟੋਲ ਟਰੱਕ ਚੈੱਕ ਕੀਤੇ ਆ? ਉਹਨੂੰ ਆਪ ਨਹੀਂ ਪਤਾ ਹੋਣਾ ਵੀ ਇਹ ਕੰਮ ਵੀ ਇਹ ਵੱਡੀ ਤਰਾਸਦੀ ਹੋ ਸਕਦੀ ਕਿ ਉਹਨੂੰ ਆਪ ਨਹੀਂ ਪਤਾ ਹੋਣਾ, ਪਰ ਅਸੀਂ ਵੀ ਤਾਂ ਉਹਨਾਂ ਨੂੰ ਸਵਾਲ ਨਹੀਂ ਨਾ ਕਰਦੇ ਹੈਗੇ। ਹਾਂ ਬਿਲਕੁਲ। ਚਲੋ ਖੈਰ, ਇਹਦੇ ਉੱਤੇ ਵੀ ਚਰਚਾ। ਪਰ ਇੱਕ ਨਾਲ ਹੀ ਹੈਗਾ ਕਿ ਇੱਕ ਬੰਦੇ ਨੇ ਸੌਫਟਵੇਅਰ ਇੱਦਾਂ ਦਾ ਬਣਾ ਲਿਆ ਵੀ ਉਹਨੇ ਵੀ ਟੋਲ ਪਲਾਜ਼ਿਆਂ ਨੂੰ, ਜਿਹੜਾ ਕਹਿੰਦੇ ਵੀ ਇੱਕ ਟੋਲ ਪਲਾਜ਼ਾ ਜਿਹੜਾ ਆ 40-45 ਹਜ਼ਾਰ ਰੁਪਇਆ ਤੱਕ ਜਿਹੜਾ ਘੁਟਾਲਾ ਹੁੰਦਾ ਸੀ, ਅਤੇ ਟੋਟਲ 40 ਤੋਂ ਉੱਤੇ ਜਿਹੜੇ ਪੂਰੇ ਇੰਡੀਆ ਦੇ ਵਿੱਚ ਹੈਗੇ। ਉਹਦੇ ਵਿੱਚ 2 ਕਹਿੰਦੇ ਆ ਵੀ ਪੰਜਾਬ ਦੇ ਵੀ ਟੋਲ ਪਲਾਜ਼ੇ ਹੈਗੇ ਆ। ਬਈ ਉਹ ਵੀ ਦੱਸੋ, ਉਹ ਵੀ ਘੁਟਾਲਾ ਇੱਕ ਸਾਹਮਣੇ ਆਇਆ। ਇਹ ਗਬਨ ਹੋਇਆ ਜੀ। ਇਨਵੈਸਟੀਗੇਸ਼ਨ ਤਾਂ ਇਹ ਨੈਸ਼ਨਲ ਏਜੰਸੀ ਨੇ ਵੈਸੇ ਕੀਤੀ ਸੀਗੀ ਜੀ, ਅਤੇ ਸ਼ੁਕਰ ਆ ਇਨਵੈਸਟੀਗੇਸ਼ਨ ਹੋ ਗਈ ਆ, ਵੀ ਉਹ ਇਮਾਨਦਾਰੀ ਹੋ ਗਈ ਆ। ਇਹ ਸਾਊਥ ਦਾ ਕੋਈ ਸੌਫਟਵੇਅਰ ਇੰਜੀਨੀਅਰ ਸੀਗਾ, IT ਦਾ ਮਾਹਰ, ਜਿਹੜਾ ਇੰਡੀਆ ਦਾ ਜਿਹੜਾ ਨੈਸ਼ਨਲ ਹਾਈਵੇ ਆ, ਜਿਹੜਾ ਉਹਦਾ ਅਧਿਕਾਰਤ ਸੌਫਟਵੇਅਰ ਚੱਲਦਾ ਆ, ਜਿਹਦੇ ਅੰਡਰ ਸਾਰਾ ਕੁਝ ਤੁਹਾਡੇ ਟੋਲਾਂ ਟਾਲਾਂ ਕੱਟ ਹੋਣੀਆਂ ਜਾਂ ਦੇਖ ਰੇਖ ਕਰਦੇ ਆ, ਉਹਦਾ IT ਇੰਜੀਨੀਅਰ ਸੀਗਾ। ਦਿਮਾਗ ਬੇਈਮਾਨ ਹੋਇਆ ਹੋਊਗਾ। ਹੁਣ ਇਕੱਲੇ ਦਾ ਦਿਮਾਗ ਬੇਈਮਾਨ ਨਹੀਂ ਹੋ ਸਕਦਾ। ਜੇ ਹੋ ਵੀ ਗਿਆ ਹੋਊਗਾ, ਉਹਨੇ ਕੁਛ ਨਾ ਕੁਛ ਨਾਲ ਆਪਣੇ ਬੰਦੇ ਜੋੜੇ ਹੋਣਗੇ। ਤੁਹਾਨੂੰ ਪਤਾ ਫਿਰ ਕਿੱਥੇ ਤੱਕ ਪੈਸੇ ਜਾਂਦੇ ਹੁੰਦੇ ਆ। ਸਕੀਮ ਇਹਨੇ ਕੀ ਲਾਈ ਆ ਅਸਲ ਦੇ ਵਿੱਚ? ਜਿੰਨੇ ਤੁਸੀਂ ਟੋਲ ਪਲਾਜ਼ੇ ਕਹੇ ਨਾ, ਜਿੱਥੇ ਗਵਨ ਦੀਆਂ ਗੱਲਾਂ ਹੋਈਆਂ, ਉਹ 'ਚ 2 ਸੀ ਪੰਜਾਬ ਦੇ ਜੀ। ਇੱਕ ਮੈਨੂੰ ਸਰਚ ਦੇ ਵਿੱਚ ਆਇਆ, ਉਹ ਜੀਦੇ ਵਾਲਾ ਬਠਿੰਡਾ ਅੰਮ੍ਰਿਤਸਰ ਹਾਈਵੇ ਵਾਲਾ ਆ। ਅੱਛਾ ਜੀ। ਉਹ ਵੀ ਇਹ ਗਵਨ ਦੇ ਵਿੱਚ ਹੈਗਾ। ਦੂਜੇ ਦਾ ਮੈਨੂੰ ਨਾਮ ਨਹੀਂ ਪਤਾ, ਪਰ ਪੰਜਾਬ ਦੇ 2 ਆਏ ਆ। ਅੱਛਾ ਜੀ। ਇਹ ਜਿਹੜਾ ਇਹਨਾਂ ਨੇ ਹੁਣ ਕਹਿ ਲਓ ਕਿ ਸਕੈਂਡਲ ਫੜਿਆ ਆ, ਇਸ IT ਇੰਜੀਨੀਅਰ ਨੇ ਨਾ ਦੇਖਿਆ ਵੀ ਜਿਹੜਾ ਹਾਈਵੇ ਵਾਲਾ ਜਿਹੜਾ ਅਧਿਕਾਰਤ ਗੌਰਮੈਂਟ ਦਾ ਸੌਫਟਵੇਅਰ ਚੱਲਦਾ ਆ, ਨੌਲੇਜ ਇਹਨੂੰ ਸੀਗੀ, ਉਹਨੇ ਉਹਦੇ ਬਰਾਬਰ ਦਾ ਇੱਕ ਆਪ ਡਿਵੈਲਪ ਕਰ ਲਿਆ। ਇਹਨੇ ਫਿਰ ਗੇਮ ਕੀ ਪਾਈ ਆ ਵੀ ਜਿਹਨਾਂ ਨੇ ਤਾਂ ਫਾਸਟੈਗ ਲਾਇਆ ਹੋਇਆ ਆ, ਉਹ ਤਾਂ ਹੁਣ ਉਹਦੇ ਥੱਲੇ ਲੰਘ ਰਹੇ ਆ, ਅਧਿਕਾਰਤ ਗੌਰਮੈਂਟ ਉਹ ਤੋਂ ਪੈਸਾ ਲੈ ਰਹੀ ਆ। ਉਹ ਜਿੰਨੀ ਵੀ ਚਲੋ ਫੀਸ ਹੈਗੀ ਤਾਂ ਜ਼ਿਆਦਾ ਹੀ ਆ, ਉਹਨਾਂ ਦੇ ਅਕਾਊਂਟ ਜਾ ਰਹੀ ਹੈ ਗੌਰਮੈਂਟ ਦੇ। ਇਹਨੇ ਦੇਖਿਆ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਡੀਆਂ ਹੁੰਦੀਆਂ ਜਿਹੜੇ ਫਾਸਟੈਗ ਲਾਇਆ ਨਹੀਂ ਹੋਇਆ ਜੀ। ਉਹਨਾਂ ਕੋਲੋਂ ਫਿਰ ਇਹਨਾਂ ਨੇ ਆਪਣਾ ਇੱਕ ਕਾਨੂੰਨ ਜਿਹਾ ਬਣਾਇਆ ਹੋਇਆ। ਵੈਸੇ ਸੰਵਿਧਾਨ ਨਹੀਂ ਇਹਨਾਂ ਨੂੰ ਇੱਦਾਂ ਕਹਿੰਦਾ ਹੈਗਾ ਵੀ ਤੁਸੀਂ ਫਾਲਤੂ ਪੈਸਾ ਨਹੀਂ ਲੈਣਾ, ਕਿਸੇ ਕੰਟਰੀ 'ਚ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਉਹਨਾਂ ਨੂੰ ਟਾਈਮ ਦੇ ਦਿਓ ਥੋੜ੍ਹਾ ਜਿਹਾ, ਜਾਂ 3 ਦਿਨ ਦੇ ਦਿਓ। ਪਰ ਪੰਜਾਬ 'ਚ ਕਹਿੰਦੇ ਚੱਲਦਾ ਵੀ ਉਹਨਾਂ ਨੂੰ ਕਹਿੰਦੇ ਵੀ ਜੇ 100 ਦਿਨ ਲੱਗਣਾ ਸੀ ਨਾ ਸਰਕਾਰੀ, ਹੁਣ ਤਾਂ 140 ਜਾਂ 50 ਲੱਗਣਗੇ, ਲੈਂਦੇ ਆ। ਇਹਨੇ ਉੱਥੋਂ ਸਕੀਮ ਮਾਰ ਲਈ। ਉਹਨਾਂ ਗੱਡੀਆਂ ਨੂੰ ਫਿਰ ਉਹ ਫਾਸਟੈਗ ਵਾਲੀ ਲਾਈਨ 'ਚੋਂ ਨਹੀਂ ਕਢਾਉਂਦਾ। ਉਹਨਾਂ ਨੂੰ ਕਹਿੰਦਾ ਵੀ ਇੱਦਾਂ ਕਰੋ ਵੀ ਹੈ ਨਹੀਂ ਗਾ, ਖੱਜਲ ਤਾਂ ਨਹੀਂ ਹੋਣਾ, ਤੁਸੀਂ ਆਹ ਲਾਈਨ 'ਚੋਂ ਨਿਕਲੋ ਜੀ। ਉਹ ਲਾਈਨ ਜਿਹੜੀ ਸੀਗੀ ਜਿੱਥੋਂ ਨਿਕਲਦੇ ਸੀਗੇ, ਸਿਸਟਮ ਸਾਰਾ ਲਾਇਆ ਹੋਇਆ ਆ, ਲੇਕਿਨ ਇਹਦੇ ਪ੍ਰਾਈਵੇਟ ਜਿਹੜਾ ਆਪਣਾ ਸੌਫਟਵੇਅਰ ਸੀ, ਉਹ 'ਚ ਦਰਜ ਹੋਈ ਜਾਂਦੇ ਪੈਸੇ। ਅਤੇ ਇਹ ਬੰਦਾ ਥੋੜ੍ਹਾ ਜਿਹਾ ਇਮਾਨਦਾਰ ਵੀ ਸੀ। ਉਹ ਜੇ ਕਿਸੇ ਕੋਲ 150 ਝਾੜਦਾ ਸੀ, ਰਸੀਦ ਵੀ ਕੱਟ ਕੇ ਦਿੰਦਾ ਸੀ। ਉਹ ਕਿਹੜਾ ਕਿਤੇ ਕਾਊਂਟਿੰਗ ਆਉਣੀ ਆ, ਅਤੇ ਉਹਦੇ 'ਚੋਂ $20-30 ਰੁਪਈਏ ਇਹ ਸਰਕਾਰੀ ਅਕਾਊਂਟ 'ਚ ਵੀ ਪਾਈ ਜਾਂਦਾ ਸੀ। ਜਿਹੜੇ ਵਿਜੀਲੈਂਸ ਵਾਲੇ ਨੂੰ ਜਦੋਂ ਸ਼ੱਕ ਪਈ ਆ, ਜਿਹੜੇ ਉਹਨਾਂ ਦੇ ਵਿਜੀਲੈਂਸ ਦੇ IT ਸੀਗੇ ਮਾਹਰ, ਉਹਨਾਂ ਨੇ ਦੇਖਿਆ ਵੀ ਇੱਕ ਰੇਟ ਸਾਨੂੰ ਪੂਰਾ ਆਉਣ ਡਿਆ ਸਰਕਾਰ ਦੇ ਫਾਸਟੈਗ ਦੇ ਵਿੱਚੋਂ, ਸਿਸਟਮ ਦੇ ਵਿੱਚ, ਅਤੇ ਇੱਕ ਆ ਉੱਦਾਂ ਹੀ ਫਾਲਤੂ ਜਾਂ ਥੋੜ੍ਹੇ ਜਿਹੇ ਪੈਸੇ ਆ ਜਾਂਦੇ ਆ, ਇਹ ਕਿਹੜਾ ਦਾਨ ਕਰੀ ਜਾਂਦਾ ਹੈ। ਉੱਥੋਂ ਫੜਿਆ ਗਿਆ। ਚਲੋ ਖੈਰ, ਅਤੇ ਬਹੁਤ ਸਕੀਮੀ ਆ ਲੋਕ ਜਿਹੜੇ ਆ। ਪਰ ਇਹੀ ਜੇ ਦਿਮਾਗ
ਚੰਗੇ ਪਾਸਿਆਂ ਨੂੰ ਲਾਇਆ ਜਾਵੇ ਤਾਂ ਸ਼ਾਇਦ ਹੋਰ ਵੀ ਭਲਾ ਹੋਵੇ ਲੋਕਾਈ ਦਾ। ਅਤੇ ਦੋਸਤੋ ਟਾਈਮ ਵੀ ਕਾਫੀ ਹੋ ਗਿਆ ਅਤੇ ਚਰਚਾ ਹੋਰ ਵੀ ਕਰਨ ਦੇ ਮੁੱਦੇ ਥੋੜ੍ਹੇ ਜਿਹੇ ਰਹਿੰਦੇ ਆ, ਅਗਲੀ ਵਾਰ ਨੂੰ ਆਪਾਂ ਉਹਨਾਂ ਦੇ ਉੱਤੇ ਵੀ ਝਾਤ ਪਾਵਾਂਗੇ। ਅਤੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਆਪਣਾ ਖਿਆਲ ਰੱਖਿਓ। ਮੈਂ ਦਲਜੀਤ ਸਿੰਘ ਅਤੇ ਹਰਜੀਤ ਲਸਾੜਾ ਜੀ ਮਿਲਾਂਗੇ ਆਪਾਂ ਅਗਲੇ ਹਫ਼ਤੇ। ਤਦ ਤੱਕ ਰੱਬ ਰਾਖਾ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।